ਤੇ ਮੈਂ ਆਪਣੇ ਹੱਥੀ ਕੱਢੇ ਭਾਜੀ ਬੰਦੇ। ਕਿੰਨੇ ਕ ਬੰਦੇ ਕੱਢੇ? ਘੱਟੋ ਘੱਟ 15 ਬੰਦੇ ਹੋਣੇ ਜਿਹੜੇ ਐਂਬੂਲੈਂਸ 'ਚ ਅਸੀਂ ਭੇਜੇ। ਇੱਕ ਐਂਬੂਲੈਂਸ 'ਚ 15 ਜਾਣੇ। ਦੂਜੀ ਐਂਬੂਲੈਂਸ ਨਹੀਂ ਆਈ ਭਾਜੀ। ਘੰਟਾ ਇੱਕ ਅਸੀਂ ਇੱਥੇ ਫੋਨ ਕਰਦੇ ਰਹੇ, ਕੋਈ ਐਂਬੂਲੈਂਸ ਨਹੀਂ, ਕੋਈ ਫਾਇਰ ਬ੍ਰਿਗੇਡ ਨਹੀਂ। ਪੱਕਾ ਹੋ ਰਿਹਾ, ਗੈਸ ਗੱਡੀਆਂ ਜਾਂਦੀਆਂ ਇੱਥੇ 2 ਨੰਬਰ ਦਾ ਕੰਮ ਸਾਰੇ ਹੋ ਰਿਹਾ ਇੱਥੇ। ਕੌਣ ਕਰਾ ਰਿਹਾ ਹੈ? ਕਿਸੇ ਦਾ ਨਾਮ ਪਤਾ ਹੈ? ਘਰ ਦੇ ਵਿੱਚ 2 ਸੀਗੇ, ਲੇਡੀ ਸੀਗੇ, ਜੈਂਟਸ ਸੀਗੇ। ਉਹ ਦੋਨੇ ਜਲ ਗਿਆ। ਦੇਖੋ ਬਾਹਰ ਮੰਜੇ ਤੇ ਲੰਮੇ ਪਏ ਸੀਗੇ ਉਹਨਾਂ ਦੇ। ਹਾਂਜੀ, ਮੰਜੇ ਵੀ ਉਹਨਾਂ ਦੇ ਜਲ ਗਏ। ਅੱਗੇ ਦਿਖਾ ਦਿਓ। ਇਹ ਹੁਣ ਕਿੱਥੇ ਨੇ ਜੀ? ਇਹ ਜੀ ਹੁਣ ਹਸਪੀਟਲ ਲੈ ਗਏ। ਇਹ ਘਰ ਦੇ ਹਾਲਾਤ ਦੇਖ ਸਕਦੇ ਹੋ ਤੇ ਹੋਇਆ ਨੁਕਸਾਨ ਦੇਖ ਸਕਦੇ ਹੋ। ਮੰਜੇ ਦੇ ਉੱਪਰ ਦੌਣ ਤੱਕ ਵੀ ਨਹੀਂ ਬਚੀ ਹੈ। ਆ ਆਰਜੀ ਤੌਰ ਤੇ ਬਣਾਇਆ ਹੋਇਆ ਇੱਥੇ ਇਹ ਲੰਘਣ ਦੇ ਲਈ ਰਸਤਾ ਹੈ। ਇਹ ਆਰਜੀ ਤੌਰ ਤੇ ਕੇਸ ਨੇ ਬਣਾਇਆ। ਕੇਸ ਨੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਕਿ ਤੁਸੀਂ ਆਰਜੀ ਤੌਰ ਤੇ ਇਸ ਨੂੰ ਭੰਨ ਲਓ ਤੇ ਇੱਥੋਂ ਤੁਸੀਂ ਆਪਣਾ ਟਰੱਕ ਕ੍ਰਾਸ ਕਰ ਸਕਦੇ ਹੋ। ਪਿੰਡ ਵਾਲੇ ਇੱਥੋਂ ਵਾਲੇ ਇਲਜ਼ਾਮ ਲਗਾ ਰਹੇ ਨੇ ਕਿ ਇੱਥੇ ਬਲੈਕ ਹੁੰਦੀ ਹੈ ਗੈਸ ਦੀ। ਇਸ ਦੇ ਉੱਪਰ ਇਹ ਲਿਖਿਆ ਹੋਇਆ ਗਰੇਵਾਲ ਲਾਈਨਸ। ਇਹ ਗਰੇਵਾਲ ਲਾਈਨਸ ਦਾ ਮਾਲਕ ਕੌਣ ਹੈ, ਕਿਸ ਦੇ, ਇਹ ਦੇਖਣ ਦੀ ਬਹੁਤ ਜ਼ਰੂਰਤ ਹੈ ਕਿ ਇਸ ਗਰੇਵਾਲ ਲਾਈਨਸ ਦਾ ਮਾਲਕ ਹੈਗਾ ਕੌਣ ਹੈ। ਸ਼ਟਰ ਆਪਣੇ ਆਪ ਧਮਾਕੇ ਦੇ ਨਾਲ, ਗੈਸ ਬਣਨ ਦੇ ਨਾਲ ਫਟੇ ਹੋਏ ਨੇ। ਇੱਧਰ ਸਿਲੰਡਰਾਂ ਦੀ 2 ਨੰਬਰ ਦੇ ਕੰਮ ਹੁੰਦੇ ਆ ਜੀ, ਸਿਲੰਡਰ ਵੇਚਦੇ। ਪਹਿਲਾਂ ਕਿਸੇ ਨੇ ਸ਼ਿਕਾਇਤ ਕੀਤੀ ਇਸ ਮਾਮਲੇ? ਸ਼ਿਕਾਇਤ ਭਾਜੀ ਕਿਸੇ ਨੇ ਨਹੀਂ ਕੀਤੀ। ਸਾਰੇ ਭਾਜੀ ਰਲੇ ਹੋਏ ਆ ਜਿੰਨੇ ਵੀ ਆ। ਬਲਾਸਟ ਵੀ ਇੰਨੀ ਜ਼ੋਰ 'ਚ ਹੀ ਹੋਇਆ ਕਿ ਸਾਨੂੰ ਮੌਕਾ ਨਹੀਂ ਮਿਲਿਆ ਬਾਹਰ ਨਿਕਲਣ ਦਾ। ਇਹਦੀ ਛੱਤ ਹੀ ਡਿੱਗ ਚੁੱਕੀ ਹੈ, ਇੱਟਾਂ ਥੱਲੇ ਪਈਆਂ ਹੋਈਆਂ ਨੇ, ਇਸ ਦੀ ਛੱਤ ਹੀ ਡਿੱਗ ਚੁੱਕੀ ਹੈ। ਇੰਨਾ ਭਿਆਨਕ ਇਹ ਬਲਾਸਟ ਹੋਊਗਾ ਜਿਸ ਦੇ ਨਾਲ ਛੱਤ ਹੀ ਡਿੱਗ ਚੁੱਕਿਆ ਹੈ। ਅੰਦਰ ਪਿਆ ਹੋਇਆ ਸਮਾਨ ਜਿਹੜਾ ਹੁੰਦਾ ਹਾਰਡਵੇਅਰ ਦਾ, ਉਹ ਤੱਕ ਮਿਲਟ ਹੋ ਚੁੱਕਿਆ ਹੈ। ਮੰਮੀ ਮਰ ਗਈ, ਡੈਡੀ ਮੇਰਾ, ਘਰ ਵਾਲੀ ਮਰ ਗਈ, ਭੈਣ ਮਰ ਗਈ, ਮੈਂ ਕੀ ਕਰਾਂ ਇੱਥੇ ਰਹਿ ਕੇ? ਦੱਸੋ ਮੈਨੂੰ। ਮੈਂ ਵੀ ਤਾਂ ਮਰਿਆ ਹੀ ਆ, ਮੈਂ ਇੱਥੇ ਜੀ ਕੇ ਕੀ ਕਰਨਾ ਹੁਣ? ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਦੇਖ ਰਹੇ ਹੋ। ਹੁਸ਼ਿਆਰਪੁਰ ਜਲੰਧਰ ਰੋਡ ਦੇ ਉੱਪਰ ਸਥਿਤ ਹੈ ਮੰਡਿਆਲਾ। ਆਮ ਤੌਰ ਤੇ ਇੱਥੇ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਹੈ। ਇਸ ਜਗ੍ਹਾ ਦੇ ਉੱਪਰ ਵੱਡਾ ਬਲਾਸਟ ਹੋਇਆ ਹੈ ਤੇ ਬਲਾਸਟ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਇਹ ਟੈਂਕਰ, ਇਹ ਗੈਸ ਟੈਂਕਰ ਹੈ। ਇਸ ਦੇ ਵਿੱਚ ਗੈਸ ਸੀ ਜਿਸ ਦੇ ਕਾਰਨ ਇੱਥੇ ਦੱਸਿਆ ਜਾ ਰਿਹਾ ਬਲਾਸਟ ਹੋਇਆ। ਆਮ ਲੋਕਾਂ ਦੇ ਕੋਲੋਂ ਪਹਿਲਾਂ ਗੱਲ ਜਾਣ ਲੈਂਦੇ ਆ, ਬਾਅਦ ਚੋਂ ਸਥਿਤੀ ਦੇਖਾਂਗੇ। ਬਾਈ ਜੀ, ਇਹ ਕਦੋਂ ਕੁ ਹੋਇਆ, ਕਿੰਨੇ ਕੁ ਵਜੇ ਘਟਨਾ ਵਾਪਰੀ ਹੈ ਜੀ? ਇਹ 9 ਵਜੇ ਦੇ ਕਰੀਬ ਹੋਈ ਹੈ। ਅੱਛਾ, ਇਹ ਆਮ ਤੌਰ ਤੇ ਉਸ ਪਾਸੇ ਨੂੰ ਟਰੱਕ ਮੁੜਦੇ ਨੇ ਜੀ, ਉਧਰ ਕੋਈ ਏਜੰਸੀ ਹੈ ਜਾਂ ਫਿਰ ਉੱਥੇ ਟਰੱਕ ਭਰੇ ਜਾਂਦੇ ਨੇ, ਰੀਫਿਲ ਕਰਦੇ ਨੇ? ਇਹ ਬਲੈਕ ਦਾ ਕੰਮ ਹੋ ਰਿਹਾ ਜੀ, 2 ਨੰਬਰ ਦਾ। ਉੱਥੇ ਬਿਲਕੁਲ, ਹਾਂਜੀ। ਤੁਸੀਂ ਪੱਕਾ ਪੁਖਤਾ ਕਹਿ ਰਹੇ ਹੋ ਉੱਥੇ ਮਿਲਦੇ ਨੇ? ਸਾਰੇ ਇਲਾਕੇ 'ਚ ਪਤਾ, ਸਾਰੇ ਏਰੀਏ 'ਚ ਪਤਾ। ਪੁੱਛੋ ਦੱਸ ਜਿਹਨੂੰ ਪੱਕਾ ਹੋ ਰਿਹਾ, ਗੈਸ ਗੱਡੀਆਂ ਜਾਂਦੀਆਂ ਇੱਥੇ 2 ਨੰਬਰ ਦਾ ਕੰਮ ਸਾਰੇ ਹੋ ਰਿਹਾ ਇੱਥੇ। ਕੌਣ ਕਰਾ ਰਿਹਾ ਹੈ? ਕਿਸੇ ਦਾ ਨਾਮ ਪਤਾ ਹੈ? ਨਾ ਤਾਂ ਹਾਂਜੀ ਭਾਜੀ, ਨਾ ਪੁਲਿਸ ਨੇ ਪਤਾ ਕਰਨਾ, ਪਤਾ ਸਾਰਿਆਂ ਨੂੰ ਆ। ਕੋਈ ਆਪਣਾ ਭਾਈਚਾਰਾ ਵੀ ਹੁੰਦਾ, ਕੋਈ ਨਾਂ ਨਹੀਂ ਲੈਂਦਾ। ਅਸੀਂ ਤਾਂ ਹੁਣ ਬੋਲਦੇ ਸਾਡੀ ਇੰਨਾ ਵੀ ਸਾਡੀ ਜਾਨ ਬਚ ਗਈ। ਮੇਰੀ ਉੱਥੇ ਡੈਰੀ ਆ ਉੱਥੇ ਸੰਗੜੀ ਵਾਦੀ ਪਿੰਡ ਵੱਲੋਂ ਹੋ ਜਾਂਦੀ ਹੈ, ਸਾਰਾ ਪਿੰਡ ਸਾਡਾ ਮਰ ਜਾਣਾ ਹੈਗਾ। ਹਾਂਜੀ, ਠੀਕ ਹੈ ਜੀ। ਸ਼ੋਪ ਆ, ਮੈਂ ਪੌਣੇ 9 ਵਜੇ ਗਿਆ, ਅੱਧੇ ਘੰਟੇ ਬਾਅਦ ਐਕਸੀਡੈਂਟ ਹੋਇਆ। ਚਲੋ ਕੋਈ ਕਰਮ ਵਧੀਆ ਕੀਤੇ ਮਹਾਰਾਜ ਨੇ। ਖਾਸਤਾ ਦੁਕਾਨ ਤੇ? ਹਾਂ, ਦੁਕਾਨ ਕੋਈ ਭਾਈ 9:30 ਵੀ ਚੱਲ ਜਾਈਦਾ। ਅੱਛਾ, ਇਹ ਕਿੰਨੇ ਕੁ ਚਿਰ ਤੋਂ ਦੇਖ ਰਹੇ ਹੋ ਇੱਧਰ ਵੱਲ ਜਾਂਦੇ ਨੇ ਇਹ? ਬਹੁਤ ਟਾਈਮ ਹੋ ਗਿਆ ਜੀ, 3-4 ਇੱਕ ਦਿਨ ਆ ਤੋਂ ਮਹੀਨਾ 1.5 ਮਹੀਨਾ ਪਹਿਲਾਂ ਇਹਨਾਂ ਨੇ ਖੰਭਾ ਤੋੜਿਆ ਬਿਜਲੀ ਦਾ, ਤਾਰਾਂ ਸਾਰੀਆਂ ਲੰਮੀਆਂ ਪੈ ਗਈਆਂ। ਅੱਗਿਓਂ ਜਾ ਕੇ ਗਲੀ ਖੁੱਲ ਜਾਂਦੀ ਹੈ? ਵੈਸੇ ਤਾਂ ਜਾਂਦੀ ਆ ਬਾਈ, ਸਿੱਧੀ ਦੂਜੇ ਪਿੰਡ ਜਾਂਦੀ ਆ ਜੀ। ਸਿੰਗਲ ਸੜਕ ਆ ਜੀ, ਦੂਸਰੇ ਪਿੰਡ ਜਾਂਦੀ ਆ ਜੀ। ਠੀਕ ਹੈ। ਹਾਂਜੀ। ਇਹ ਗੈਸ ਬਲੈਕ ਕਰਦੇ ਕਿਹਨਾਂ ਨੂੰ ਨੇ? ਆਮ ਸਿਲੰਡਰ ਭਰਦੇ ਨੇ ਜਾਂ ਜਿਹੜੇ ਕਮਰਸ਼ੀਅਲ ਸਿਲੰਡਰ ਹੁੰਦੇ ਨੇ ਉਹ ਭਰ ਕੇ? ਭਾਜੀ, ਇਹ ਤਾਂ ਹੁਣ ਪੁਲਿਸ ਦੱਸ ਸਕਦੀ ਹੈ ਕੀ ਕਰਦੇ, ਇਨਵੈਸਟੀਗੇਸ਼ਨ ਕਰ ਸਕਦੀ ਹੈ। ਕੀ ਕਹਿਣਾ ਚਾਹੁੰਦੇ ਜੀ? ਜੀ ਮੈਂ ਸਰ ਇਹ ਆ ਵੀ ਸਿੱਧਾ ਪ੍ਰਸ਼ਾਸਨ ਚੈਲੰਜ ਸਾਡੇ ਇਲਾਕੇ ਵੱਲੋਂ, ਜਿਹਦਾ ਵੱਲੋਂ ਚੈਲੰਜ ਵੱਲੋਂ ਸਾਡੇ ਪਿੰਡਾਂ ਵੱਲੋਂ, ਜਿਹਦਾ ਵੱਲੋਂ ਬੰਦ ਕਰ ਦੇਣ, ਪ੍ਰਸ਼ਾਸਨ ਕਰ ਦੇਵੇ, ਤਾਂ ਅਸੀਂ ਆਪਣੇ ਵੱਲੋਂ ਬੰਦ ਕਰਾ ਦਾਂਗੇ। ਸਿੱਧਾ ਚੈਲੰਜ ਲਾ ਸਾਡੇ। ਇੰਨੇ ਚਿਰ ਚ ਕਿਉਂ ਰਿਸਕ ਲੈਂਦੇ ਰਹੇ, ਪਹਿਲਾਂ ਨਹੀਂ ਕੀਤਾ? ਅੱਜ ਹੋ ਗਿਆ, ਦੇਖ ਲਿਆ ਆਪਾਂ ਨੇ, ਬਾਰ-ਬਾਰ ਥੋੜੀ ਮਰਨਾ ਆਪਾਂ ਨੇ। ਠੀਕ ਹੈ, ਇੱਕ ਵਾਰੀ ਸਥਿਤੀ ਜ਼ਰੂਰ ਦਿਖਾ ਦਿੰਦੇ ਆ ਬਾਈ, ਦੁਬਾਰਾ ਆਉਨੇ ਤੁਹਾਡੇ ਕੋਲ, ਸਥਿਤੀ ਦਿਖਾ ਦਈਏ ਇੱਕ ਵਾਰੀ ਜਾ ਕੇ। ਇਹ ਜਿਹੜਾ ਗੈਸ ਟੈਂਕਰ ਇੱਧਰ ਮੁੜਿਆ ਹੈ, ਇੱਥੇ ਡਿਵਾਈਡਰ ਦੇਖਣ ਦੀ ਬਹੁਤ ਜ਼ਰੂਰਤ ਹੈ। ਕੀ ਇੱਥੇ ਉਹ ਰੋਡ ਹੈ? ਕੀ ਇੱਥੇ ਉਹ ਛੱਡਿਆ ਹੋਇਆ ਗੈਪ ਹੈ ਜਿੱਥੋਂ ਲੰਘਣਾ ਹੁੰਦਾ? ਨਹੀਂ, ਇਸ ਦਾ ਜਵਾਬ ਹੈ ਨਹੀਂ। ਇੱਕ ਵਾਰੀ ਬਾਈ ਸਾਈਡ ਤੇ ਹੋਇਓ। ਆ ਆਰਜੀ ਤੌਰ ਤੇ ਬਣਾਇਆ ਹੋਇਆ ਇੱਥੇ ਇਹ ਲੰਘਣ ਦੇ ਲਈ ਰਸਤਾ ਹੈ। ਇਹ ਆਰਜੀ ਤੌਰ ਤੇ ਕੇਸ ਨੇ ਬਣਾਇਆ। ਕੇਸ ਨੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਕਿ ਤੁਸੀਂ ਆਰਜੀ ਤੌਰ ਤੇ ਇਸ ਨੂੰ ਭੰਨ ਲਓ ਤੇ ਇੱਥੋਂ ਤੁਸੀਂ ਆਪਣਾ ਟਰੱਕ ਕ੍ਰਾਸ ਕਰ ਸਕਦੇ ਹੋ। ਪਿੰਡ ਵਾਲੇ ਇੱਥੋਂ ਵਾਲੇ ਇਲਜ਼ਾਮ ਲਗਾ ਰਹੇ ਨੇ ਕਿ ਇੱਥੇ ਬਲੈਕ ਹੁੰਦੀ ਹੈ ਗੈਸ ਦੀ। ਇੱਕ ਵਾਰੀ ਇਹ ਟਰੱਕ ਦੇ ਹਾਲਾਤ ਦੇਖ ਲੈਂਦੇ ਆ। ਹੁਣੇ ਪੁਲਿਸ ਨੇ ਇੱਥੇ JCB ਮੰਗਾ ਕੇ ਇਸ ਦੇ ਵਿੱਚ ਜਿਹੜੀ ਵੱਜਿਆ ਹੋਇਆ ਕੈਂਪਰ ਸੀ, ਇਹ ਛੋਟਾ ਮੈਕਸੀ ਟਰੱਕ ਹੈ, ਇਹ ਇਸ ਦੇ ਵਿੱਚ ਵੱਜਿਆ ਹੋਇਆ ਸੀ, ਜਿਸ ਤੋਂ ਬਾਅਦ ਇਹ ਹਾਦਸਾ ਹੁੰਦਾ ਹੈ। ਇਹ ਬਹੁਤ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਹੋਇਆ। ਇਸ ਦੇ ਵਿੱਚ ਸਬਜ਼ੀ ਸੀ, ਦੱਸਣ ਵਾਲੇ ਦੱਸ ਰਹੇ ਨੇ ਕਿ ਇਹ ਇਸ ਦੇ ਵਿੱਚ ਵੱਜਦਾ, ਜਿਸ ਤੋਂ ਬਾਅਦ ਸਾਰਾ ਨੁਕਸਾਨ ਹੋਇਆ। ਇੱਕ ਵਾਰੀ ਟਰੱਕ ਲਾਗਿਓਂ ਜਾ ਕੇ ਦਿਖਾ ਦਿੰਦੇ ਆ। ਹੇਠਾਂ ਦੇਖ ਸਕਦੇ ਹੋ ਕਿ ਇਸ ਦੇ ਵਿੱਚੋਂ ਹੀ ਸ਼ਾਇਦ ਇਹ ਸਾਰੀਆਂ ਸਬਜ਼ੀਆਂ ਖਿਲਰੀਆਂ ਹੋਣਗੀਆਂ। ਅੱਗੇ ਜਾ ਕੇ ਇੱਕ ਵਾਰੀ ਇਹ ਦਿਖਾ ਦਈਏ ਕਿ ਟਾਇਰ ਤਕਰੀਬਨ ਸਾਰਾ ਕੁਝ ਇਹ ਟੋਟਲ ਲਾਸ ਹੋ ਗਿਆ ਇਹ ਟਰੱਕ। ਇਸ ਦੇ ਉੱਪਰ ਇਹ ਲਿਖਿਆ ਹੋਇਆ ਗਰੇਵਾਲ ਲਾਈਨਸ। ਇਹ ਗਰੇਵਾਲ ਲਾਈਨਸ ਦਾ ਮਾਲਕ ਕੌਣ ਹੈ, ਕਿਸ ਦੇ, ਇਹ ਦੇਖਣ ਦੀ ਬਹੁਤ ਜ਼ਰੂਰਤ ਹੈ
ਕਿ ਇਸ ਗਰੇਵਾਲ ਲਾਈਨਸ ਦਾ ਮਾਲਕ ਹੈਗਾ ਕੌਣ ਹੈ, ਕਿਸ ਦੇ ਕਰਕੇ ਇਹ ਸਾਰੀ ਘਟਨਾ ਵਾਪਰੀ ਹੈ। ਕਿਉਂਕਿ 10 ਸਾਲ ਤੋਂ ਦੱਸਦੇ ਨੇ ਆਲੇ ਦੁਆਲੇ ਦੇ ਲੋਕ ਕਿ ਇਸ ਪਾਸੇ ਨੂੰ ਟਰੱਕ ਜਾਂਦੇ ਨੇ, ਕਿਉਂਕਿ ਇੱਧਰ ਨਾ ਤਾਂ ਕੋਈ ਏਜੰਸੀ ਹੈ ਨਾ ਕੁਝ ਹੋਰ ਹੈ। ਅੱਗੇ ਆ ਕੇ ਦੇਖ ਲੈਂਦੇ ਆ, ਇੱਧਰ ਆ ਦੱਸ ਰਹੇ ਨੇ ਕੋਈ ਦੁਕਾਨ ਹੈ ਜਿਹੜੀ ਕਿ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ। ਥੱਲੇ ਨੁਕਸਾਨ ਦੁਕਾਨ ਦੇ ਅੰਦਰ ਦਾ ਨੁਕਸਾਨ ਤੁਸੀਂ ਦੇਖ ਸਕਦੇ ਹੋ। ਤੁਸੀਂ ਇੱਧਰ ਨੁਕਸਾਨੇ ਗਏ ਮੋਟਰਸਾਈਕਲ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਖਤਮ ਹੋ ਗਿਆ ਸਾਰਾ ਕੁਝ। ਇੰਨਾ ਵੱਡਾ ਇੰਨਾ ਵਿਸ਼ਾਲ ਇਹ ਬਲਾਸਟ ਸੀ ਜਿਸ ਨੇ ਕੁਝ ਵੀ ਬਚਿਆ ਹੀ ਛੱਡਿਆ ਹੀ ਨਹੀਂ ਹੈਗਾ। ਅੱਗੇ ਚੱਲ ਕੇ ਦੇਖਦੇ ਹਾਂ ਕਿ ਹੋਰ ਕੀ ਲਾਸ ਹੋਇਆ ਹੈ। ਇਹ ਤਕਰੀਬਨ ਉਹ ਜਗ੍ਹਾ ਜਿੱਥੇ ਇਹ ਬਲਾਸਟ ਹੁੰਦਾ ਹੈ, ਪਰ ਇਸ ਦਾ ਅਸਰ ਕਿੰਨੀ ਦੂਰ ਤੱਕ ਹੋਇਆ ਉਹ ਦੇਖ ਸਕਦੇ ਹੋ। ਹਵਾ ਦੇ ਵਿੱਚ ਹਾਲੇ ਵੀ ਧੂਆਂ ਉੱਡ ਰਿਹਾ ਹੈ, ਆਲੇ ਦੁਆਲੇ ਹਾਲੇ ਵੀ ਧੂਆਂ। ਆ ਸ਼ਟਰ ਆਪਣੇ ਆਪ ਧਮਾਕੇ ਦੇ ਨਾਲ ਗੈਸ ਬਣਨ ਦੇ ਨਾਲ ਫਟੇ ਹੋਏ ਨੇ, ਸ਼ਟਰ ਫਟ ਚੁੱਕੇ ਨੇ, ਉਧਰ ਵੀ ਸ਼ਟਰ ਫਟ ਚੁੱਕੇ ਨੇ। ਇੱਧਰ ਮੈਂ ਚਾਹੂੰਗਾ ਇੱਕ ਵਾਰੀ ਜ਼ਰੂਰ ਆਪਾਂ ਦੇਖੀਏ ਕਿ ਇੱਧਰ ਕਿੰਨਾ ਕੁ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਕਿ ਇਸ ਘਰ ਵਾਲਿਆਂ ਦੇ ਵੀ ਬਹੁਤ ਸਾਰੇ ਪਰਿਵਾਰਕ ਜੀ ਨੁਕਸਾਨੇ ਗਏ ਨੇ। ਵਿੱਚ ਵਾਲੀ ਕੰਧ ਹੀ ਬਿਲਕੁਲ ਟਿੱਠ ਗਈ ਹੈ, ਡਿੱਗ ਗਈ ਹੈ। ਆ ਮੰਜਾ ਵਿੱਚ ਨੱਪਿਆ ਹੋਇਆ ਨਜ਼ਰ ਆ ਰਿਹਾ ਹੈ। ਖੁਦਾ ਨਾ ਖਾਸਤਾ ਇਸ ਤੇ ਕੋਈ ਪਿਆ ਹੁੰਦਾ ਤਾਂ ਸ਼ਾਇਦ ਉਸ ਦਾ ਕੀ ਬਣਦਾ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਆ ਫ੍ਰਿਜ ਦਾ ਹਿਸਾਬ ਲਗਾ ਸਕਦੇ ਹੋ ਤੁਸੀਂ ਕੀ ਬਣਿਆ ਹੈ। ਸਕੂਟਰ ਹੈ ਤੇ ਅੱਗੇ ਚੱਲ ਕੇ ਦੇਖਦੇ ਆ ਇੱਥੋਂ ਦੇ ਜਿਹੜੇ ਵਸਨੀਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਹਾਲਾਤ ਥੋੜੇ ਜਿਹੇ ਦੇਖ ਲਈਏ। ਇਹ ਰੋਡ ਹੈ, ਇਹ ਬਿਲਕੁਲ ਸਿੰਗਲ ਰੋਡ ਹੈ, ਇਸ ਤੋਂ ਟਰੱਕ ਆਉਂਦਾ ਹੈ। ਮੈਂ ਚਾਹੂੰਗਾ ਇੱਕ ਵਾਰੀ ਕੈਮਰਾਮੈਨ ਉਧਰੋਂ ਸ਼ੁਰੂ ਕਰਨ, ਆਪਾਂ ਫਿਰ ਦਿਖਾਉਂਦੇ ਆ। ਉਧਰ ਟਰੱਕ ਹੈ, ਉਹ ਟਰੱਕ ਆਮ ਲੋਕ ਦੱਸਦੇ ਨੇ ਕਿ ਇਸੇ ਗਲੀ ਦੇ ਵੱਲ ਆਉਂਦਾ ਹੈ, ਇਸ ਗਲੀ ਦੇ ਵਿੱਚ ਹਰ ਵਾਰ ਆਉਂਦਾ ਹੈ। ਅੱਗੇ ਜਾ ਕੇ ਦੇਖਦੇ ਆ ਕਿ ਅੱਗੇ ਰੋਡ ਕਿਹੋ ਜਿਹਾ ਜਿਹੜਾ ਬਾਰ-ਬਾਰ ਇਸ ਪਾਸੇ ਨੂੰ ਟਰੱਕ ਜਾਂਦਾ ਹੈ। ਆ ਦੇਖ ਸਕਦੇ ਹੋ ਪਿੱਛੇ ਵੀ ਦਿਖਾਏ ਨੇ 1 2 ਇੱਧਰ 3 ਇਹ ਜਿਹੜੇ ਬਲਾਸਟ ਦੇ ਨਾਲ ਫਟ ਚੁੱਕੇ ਇਹਨਾਂ ਦੇ ਸ਼ਟਰ ਨੇ ਦੁਕਾਨਾਂ ਦੇ, ਉਹ ਨਜ਼ਰ ਆ ਰਹੇ ਨੇ। ਇੱਧਰ ਵੀ ਦੁਕਾਨ ਨੁਕਸਾਨੀ ਨਜ਼ਰ ਆ ਰਹੀ ਹੈ। ਕਰੀਬ 100 ਮੀਟਰ ਦੀ ਦੂਰੀ ਤੇ ਸ਼ਾਇਦ ਆਪਾਂ ਆ ਗਏ ਹੋਵਾਂਗੇ, ਪਰ ਨੁਕਸਾਨ ਇੰਨੀ ਦੂਰ ਤੱਕ ਵੀ ਹੋਇਆ। ਬਹੁਤ ਵੱਡਾ ਨੁਕਸਾਨ, ਬਹੁਤ ਭਾਰੀ ਨੁਕਸਾਨ ਦੁਕਾਨਾਂ ਦਾ ਹੋਇਆ ਹੈ। ਦੁਕਾਨਾਂ ਨੁਕਸਾਨੀਆਂ ਗਈਆਂ ਨੇ। ਇੱਕ ਵਾਰੀ ਮੈਂ ਚਾਹੂੰਗਾ ਕੈਮਰਾਮੈਨ ਨੂੰ ਥੋੜਾ ਅੱਗੇ ਆ ਕੇ ਦਿਖਾਉਣ ਕਿ ਅੱਗੇ ਰੋਡ ਇਹ ਬਾਈ ਅੱਗੇ ਪਿੰਡ ਨੂੰ ਜਾਂਦਾ ਕਿਸੇ ਨੂੰ ਜਾਂਦਾ ਜੀ? ਮਾੜਾ ਜਿਹਾ ਦੱਸੋਗੇ ਇਹ ਕਿਹੜੇ ਪਿੰਡ ਨੂੰ ਜਾਂਦਾ ਅੱਗੇ ਰੋਡ? ਇਹ ਭਾਜੀ ਢਹਿ ਨੂੰ ਜਾਂਦਾ ਜੀ। ਤੇ ਇੱਧਰ ਟਰੱਕ ਮੋੜਨ ਦਾ ਕਾਰਨ ਕੀ ਮੰਨਦੇ ਨਹੀਂ ਭਾਜੀ, ਇੱਧਰ ਕੀ ਕੰਮ ਕੀ ਹੈ? ਆਮ ਤੌਰ ਤੇ ਆਉਂਦਾ ਇੱਧਰ ਟਰੱਕ? ਨਹੀਂ ਭਾਜੀ, ਇਹਦਾ ਪਹਿਲਾਂ ਆਉਂਦੇ ਆ ਤੇ ਆਉਂਦੇ ਕਾਹਤੇ ਆ? ਲਿੰਕ ਰੋਡ ਆ, ਲਿੰਕ ਰੋਡ ਤੇ ਤਾਂ ਆਉਣੇ ਨਹੀਂ ਚਾਹੀਦੇ, ਹਾਈਵੇ ਤੇ ਚੱਲਣਾ। 2 ਨੰਬਰ ਦਾ? ਹਾਂਜੀ ਭਾਜੀ, ਇੱਧਰ ਸਿਲੰਡਰਾਂ ਦੀ 2 ਨੰਬਰ ਦੇ ਕੰਮ ਹੁੰਦੇ ਆ ਜੀ, ਸਿਲੰਡਰ ਵੇਚਦੇ। ਪਹਿਲਾਂ ਕਿਸੇ ਨੇ ਸ਼ਿਕਾਇਤ ਕੀਤੀ ਇਸ ਮਾਮਲੇ? ਸ਼ਿਕਾਇਤ ਭਾਜੀ ਕਿਸੇ ਨੇ ਨਹੀਂ ਕੀਤੀ, ਸਾਰੇ ਭਾਜੀ ਰਲੇ ਹੋਏ ਆ ਜਿੰਨੇ ਵੀ ਆ। 2 ਨੰਬਰ ਦਾ ਇਹ ਇਸੇ ਪਿੰਡ 'ਚ ਹੁੰਦਾ ਜਾਂ ਕਿਸੇ ਹੋਰ ਪਿੰਡ 'ਚ ਜਾ ਕੇ ਹੁੰਦਾ? ਭਾਜੀ ਇਹਨਾਂ ਪਿੰਡਾਂ 'ਚ ਹੀ ਹੁੰਦਾ ਆ। ਹੁਣ ਪਹਿਲਾਂ ਤੁਸੀਂ ਇਹ ਦੇਖੋ ਟਰੱਕ ਦਾ ਇੱਧਰ ਲਿੰਕ ਰੋਡ 'ਤੇ ਕੀ ਮਤਲਬ ਆ ਆਉਣ ਦਾ, ਹਨਾ ਜੀ। ਅੱਗਿਓਂ ਉਹ ਵੀ ਦੇਖ ਰਹੇ ਆ ਜਿਹੜਾ ਗੱਬੇ ਡਿਵਾਈਡਰ ਬਣਿਆ ਹੋਇਆ ਉਹਨੂੰ ਆਪ ਭੰਨਿਆ ਹੋਇਆ, ਉਹ ਪੱਕਾ ਨਹੀਂ ਭੰਨਿਆ ਹੋਇਆ। ਉਹ ਕਿਹਨੇ ਭੰਨਿਆ? ਉਹ ਇਹਨਾਂ ਨੇ ਭੰਨਿਆ, ਟੈਂਕਰਾਂ ਵਾਲਿਆਂ ਨੇ ਭੰਨਿਆ। ਅੱਛਾ ਜੀ। ਹਾਂਜੀ, ਉਹ ਬਿਲਕੁਲ ਟੈਂਕਰ ਵਾਲਿਆਂ ਨੇ ਭੰਨਿਆ ਕਿਉਂਕਿ ਇੱਧਰ ਟੈਂਕਰ ਆਸਾਨੀ ਨਾਲ ਆ ਜਾਣ। ਹੁਣ ਟੈਂਕਰ ਜਦੋਂ ਇੱਧਰ ਆਉਂਦਾ ਹੈ ਤੇ ਇੱਧਰ ਸਾਈਕਲ ਵਾਲਾ ਵੀ ਤਕਰੀਬਨ ਲੰਘ ਨਹੀਂ ਹੁੰਦਾ, ਉਹ ਵੀ ਪੂਰਾ ਘੇਰਦਾ ਜਾਂਦਾ। ਹੁਣ ਤੁਸੀਂ ਦੇਖੋ ਅੱਜ 10 ਫੁੱਟ ਦੀ ਸੜਕ ਹੈ, 10 ਫੁੱਟ ਦੀ ਸੜਕ ਹੈ ਜੀ। ਹੁਣ ਮੌਤਾਂ ਦੇਖੋ ਕਿੰਨੀਆਂ ਹੋਈਆਂ। ਕਿੰਨੀਆਂ ਮੌਤਾਂ ਦਾ ਅੰਦਾਜ਼ਾ ਨਹੀਂ ਕੁਝ ਕਿਹਾ ਜਾ ਸਕਦਾ ਜੀ। ਤਕਰੀਬਨ 25-30 ਜਣੇ ਤਾਂ ਝੁਲਸ ਗਏ ਆ ਜੀ ਅੱਗ 'ਚ। ਪਹਿਲਾਂ ਬਾਈ ਹੁਣਾਂ ਤਾਂ ਆਪਾਂ ਲੈ ਲਈਏ ਵਰਸ਼ਨ। ਬਾਈ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੀ? ਭਾਜੀ ਤੁਹਾਡੇ ਸਾਹਮਣੇ ਆ, ਸਾਰੀ ਗਈ ਆ ਦੁਕਾਨ ਤਾਂ। ਹਾਂਜੀ ਠੀਕ ਹੈ ਬਾਈ, ਮਾੜਾ ਜਿਹਾ ਦੱਸਿਓ ਜੀ, ਉਹ ਮਾੜਾ ਜਿਹਾ ਦੱਸਿਓ ਕਿ ਜਿਸ ਸਮੇਂ ਹਾਦਸਾ ਹੋਇਆ ਕਿਹੋ ਜਿਹਾ ਮੰਜ਼ਰ ਸੀ, ਅੱਖਾਂ ਦੇ ਸਾਹਮਣੇ ਕੀ ਦੇਖਿਆ ਤੁਸੀਂ? ਜਿਹੜੇ ਲੋਕ ਝੁਲਸੇ ਨੇ ਉਹਨਾਂ ਦੇ ਹਾਲਾਤ ਕਿਹੋ ਜਿਹੇ ਸੀ? ਕੋਈ ਆਸ ਹੈ ਕਿ ਸਾਰੇ ਦੇ ਸਾਰੇ ਬਚਾ ਪਾਵਾਂਗੇ ਆਪਾਂ ਜਾਂ ਫਿਰ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ? ਸਰ ਇਦਾਂ ਹੈ ਜੀ, ਮੇਰੀ ਇਹ ਫੁੱਟਵੇਅਰ ਦੀ ਸ਼ਾਪ ਮੇਰੀ ਆਪਣੀ ਆ। ਠੀਕ ਹੈ ਸਰ, ਜਦੋਂ ਮਤਲਬ ਤਕਰੀਬਨ ਮੈਂ 8:30 ਵਜੇ ਤਕਰੀਬਨ ਘਰ ਚਲ ਗਿਆ ਸੀਗਾ। ਇਹ 9:15 ਦੇ ਤਕਰੀਬਨ ਹੋਇਆ ਹਾਦਸਾ। ਉਦੋਂ ਸਰ ਮੈਂ ਘਰ ਸੀਗਾ, ਘਰ ਮੇਰਾ ਬਿਲਕੁਲ ਨਜ਼ਦੀਕ ਹੀ ਆ, ਨਾਲ ਹੀ ਆ, ਬਿਲਕੁਲ ਕੰਧ ਦੇ ਨਾਲ ਕੰਧ ਆ ਜੀ। ਬਲਾਸਟ ਵੀ ਇੰਨੀ ਜ਼ੋਰ 'ਚ ਹੋਇਆ ਕਿ ਸਾਨੂੰ ਮੌਕਾ ਨਹੀਂ ਮਿਲਿਆ ਬਾਹਰ ਨਿਕਲਣ ਦਾ। ਠੀਕ ਹੈ, ਕਿਉਂਕਿ ਸਾਡੇ ਨਾਲ ਬਜ਼ੁਰਗ ਸੀਗੇ, ਬੱਚੇ ਸੀਗੇ, ਬੜੀ ਮੁਸ਼ਕਲ ਨਾਲ ਉਹਨਾਂ ਨੂੰ ਬਚਾਇਆ ਜੀ। ਉਹ ਠੀਕ ਨੇ? ਉਹ ਠੀਕ ਹੈ ਜੀ, ਤਕਰੀਬਨ ਉਹਨਾਂ ਨੂੰ ਸੱਟਾਂ ਚੋਟਾਂ ਲੱਗੀਆਂ। ਠੀਕ ਹੈ, ਕਿਉਂਕਿ ਸਾਨੂੰ ਨਿਕਲਣ ਦਾ ਮਤਲਬ ਮੌਕਾ ਨਹੀਂ ਮਿਲਿਆ। ਬਲਾਸਟ ਵੀ ਹੁਣ ਕੁਝ ਲੋਕ ਇਦਾਂ ਦੇ ਆ, ਉਹ ਥਾਂ ਹੀ ਮਤਲਬ ਮੁੱਕ ਗਏ। ਪਰ ਹਾਲੇ ਤੱਕ ਤਾਂ ਦੱਸ ਰਹੇ ਨੇ, ਅਧਿਕਾਰੀ ਦੱਸ ਰਹੇ ਸੀ ਕਿ 1 ਹੀ ਮੌਤ ਰਜਿਸਟਰ ਹੋਈ ਹੈ, ਬਾਕੀ ਝੁਲਸੇ ਨੇ। ਦੇਖੋ ਜੀ, ਅਧਿਕਾਰੀ ਜੋ ਦੱਸ ਰਹੇ ਉਹ ਸਭ ਸਾਰਾ ਗਲਤ ਦੱਸ ਰਹੇ ਆ ਜੀ। ਜੋ ਵੀ ਸਹੀ ਇਹ ਆ ਜੀ। ਹੁਣ ਜਿਨ੍ਹਾਂ ਦੇ ਤਾਂ ਹਸਪੀਟਲ ਵਿੱਚ ਹੈਗੇ ਆ ਪੇਸ਼ੈਂਟ, ਉਹਨਾਂ ਨੂੰ ਪੁੱਛ ਕੇ ਦੇਖੋ ਜੀ ਕੀ ਸਹੀ ਆ। ਹੁਣ ਇੱਧਰ ਜਿੰਨੀਆਂ ਵੀ ਸ਼ਾਪਾਂ ਆ ਸਾਰੀਆਂ ਮਤਲਬ ਤਬਾਹ ਹੋ ਗਈਆਂ ਆ, ਮਤਲਬ ਰਿਪੇਅਰ ਯੋਗ ਨਹੀਂ। ਜ਼ੀਰੋ ਤੋਂ ਸ਼ੁਰੂ ਕਰਨਾ, ਉਹ ਜ਼ੀਰੋ ਤੋਂ ਕੰਮ ਸ਼ੁਰੂ ਹੋਣਾ ਹੈ ਜੀ। ਹੁਣ ਤੁਸੀਂ ਇਹ ਦੇਖੋ ਵੀ ਕਿੰਨਾ ਟਾਈਮ ਲੱਗੂਗਾ ਇਹਨਾਂ ਨੂੰ। ਮੌਕੇ ਤੇ ਕੋਈ ਮੰਤਰੀ ਸੰਤਰੀ ਕੋਈ ਅਧਿਕਾਰੀ ਵੱਡਾ ਪਹੁੰਚਿਆ?
ਕੋਈ ਨਹੀਂ ਪਹੁੰਚਿਆ ਜੀ। ਹਾਂਜੀ ਡੀਸੀ ਜਾਂ ਫਿਰ ਕੋਈ ਕਹਿ ਲਈਏ ਵੀ ਕੋਈ ਮੰਤਰੀ ਤੁਹਾਡੇ ਇੱਥੋਂ 2 ਨੇ, ਐਮਐਲਏ ਨੇ? ਹਾਂਜੀ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਜੀ। ਬਾਕੀ ਕਾਰਵਾਈ ਕੱਲ ਸਵੇਰ ਨੂੰ ਹੁਣ ਕੀਤੀ ਜਾਊਗੀ ਜੋ ਵੀ ਹੁੰਦੀ ਆ। ਬਾਕੀ ਟੈਂਕਰ ਇੱਥੋਂ ਚੱਕਿਆ ਨਹੀਂ ਜਾਵੇਗਾ। ਚੱਕਿਆ ਨਹੀਂ ਨਹੀਂ ਸਰ, ਚਕਾਉਣਾ ਚਾਹੁੰਦੇ ਟੈਂਕਰ? ਨਹੀਂ ਚਕਾਉਣਾ ਚਾਹੁੰਦੇ ਪਰ ਉਹ ਤਾਂ ਉਹਨਾਂ ਨੇ ਪੁਲਿਸ ਨੇ ਰਲ ਕੇ ਨਾਲ ਉਹ ਜੀਸੀਬੀ ਨਾਲ ਪਰੇ ਕਰਤੀ ਜਿਹੜੀ ਵੈਜੀਟੇਬਲਸ ਦੇ ਨਾਲ ਭਰੀ ਹੋਈ ਉਹ ਸੀ ਸਰ ਉਹ ਤਾਂ ਚਲੋ ਹੁਣ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੋ ਰਿਹਾ ਆ। ਮਤਲਬ ਸਾਡੇ ਕਹਿਣ ਦਾ ਤਾਂ ਇਹ ਆ ਵੀ ਇੱਧਰ ਜਾਮ ਕੀਤਾ ਜਾਊਗਾ ਰੋਡ ਕੱਲ ਬੰਦ, ਇੱਧਰ ਨੂੰ ਟੈਂਕ ਕੱਲ ਤੋਂ ਨਹੀਂ ਮਤਲਬ ਆਉਣਗੇ। ਹੁਣ ਲੱਗਦਾ ਵੀ ਇਹ ਕੰਮ ਬੰਦ ਹੋ ਕੇ ਫੇਰ ਹੀ ਹਟੋ? ਬੰਦ ਹੋਣਾ ਹੈ ਜੀ, ਹੋ ਕੇ ਰਹਿਣਾ ਹੈ ਜੀ ਇਹ। ਹਾਂਜੀ ਕੱਲ ਮਤਲਬ ਅਸੀਂ ਰੋਡ ਜਾਮ ਕਰਾਂਗੇ ਸਾਰੇ ਜੋ ਵੀ ਇਹ ਦੁਕਾਨਦਾਰ ਇਕੱਠੇ ਹੋ ਕੇ ਨਾਲ ਸਰਪੰਚ ਸਾਹਿਬ ਜਿੰਨੇ ਵੀ ਆਲੇ ਦੁਆਲੇ ਪਿੰਡਾਂ ਦੇ ਆ ਸਾਰੇ ਇਕੱਠੇ ਕਰਕੇ ਤਾਂ ਇਹਨਾਂ ਨੂੰ ਬੰਦ ਕਰਾਵਾਂਗੇ ਇੱਧਰ। ਜੀ ਬਿਲਕੁਲ ਨਹੀਂ ਇੱਧਰ ਮਤਲਬ ਆਊਗਾ ਇੱਧਰ ਟੈਂਕਰ। ਠੀਕ ਹੈ ਜੀ। ਇੱਧਰ ਅੱਗੇ ਇਹ ਸਿੱਧਾ ਰੋਡ ਹੈ ਪੱਕਾ ਹੀ ਜਾਂਦਾ ਹੈ? ਹਾਂਜੀ ਲਿੰਕ ਰੋਡ ਜਾਂਦਾ ਜੀ। ਲਿੰਕ ਰੋਡ ਹੈ? ਹਾਂਜੀ ਬਿਲਕੁਲ ਬਿਲਕੁਲ ਜੀ। ਜੀ ਜੀ ਇਹ ਇਸੇ ਤਰੀਕੇ ਦੇ ਨਾਲ ਪੱਕਾ ਰੋਡ ਅੱਗੇ ਜਾਂਦਾ ਹੈ। ਅੱਗੇ ਢਾਹਾ ਪਿੰਡ ਦੱਸਦੇ ਨੇ ਇਹ, ਅੱਗੇ ਹੋਰ ਵੀ ਕਈ ਪਿੰਡ ਹੋਣਗੇ ਪਰ ਇਹ ਦੱਸ ਦਈਏ ਕਿ ਪਿੰਡ ਵਾਲੇ ਇਲਜ਼ਾਮ ਲਗਾ ਰਹੇ ਨੇ ਹਾਦਸਾ ਬੇਸ਼ੱਕ ਬਹੁਤ ਵੱਡਾ ਹੋਇਆ ਹੈ, ਉਸੇ ਦੇ ਨਾਲ ਇਹ ਹਾਦਸੇ ਦੇ ਨਾਲ ਨਾਲ ਇਲਜ਼ਾਮ ਵੀ ਬਹੁਤ ਵੱਡਾ ਹੈ ਕਿ ਇਸ ਜਗ੍ਹਾ ਦੇ ਉੱਪਰੋਂ ਇਹ ਜਿਹੜੇ ਟਰੱਕ ਲੰਘਦੇ ਨੇ ਇਹ ਮਨਸ਼ਾ ਦੇ ਤਹਿਤ ਲੰਘਦੇ ਨੇ ਤੇ ਉਹ ਮਨਸ਼ਾ ਪੂਰੀ ਖਰਾਬ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੋਂ ਸਿਲੰਡਰ ਦੇ ਵਿੱਚੋਂ ਜਿਹੜੀ ਗੈਸ ਹੁੰਦੀ ਹੈ ਉਸ ਨੂੰ ਬਲੈਕ ਕੀਤਾ ਜਾਂਦਾ ਹੈ। ਸੋ ਇੱਕ ਵਾਰ ਨੰਬਰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਗਰੇਵਾਲ ਲਾਈਨਸ ਇਸ ਟਰੱਕ ਦੇ ਉੱਪਰ ਲਿਖਿਆ ਹੋਇਆ ਹੈ ਤੇ ਤਕਰੀਬਨ ਪੂਰੀ ਲਾਸ ਹੋ ਚੁੱਕੀ ਹੈ ਜਾਂ ਫਿਰ ਲਾਸ ਕੀਤੀ ਗਈ ਹੈ ਕਿਉਂਕਿ ਬਾਕੀ ਦੀ ਠੀਕ ਹੈ। ਇਸ ਦਾ ਵਿੱਚੋਂ ਨੰਬਰ ਮੈਲਟ ਹੋ ਗਿਆ ਹੈ, ਪੀਬੀ ਅੱਗੇ ਸਾਰਾ ਮੈਲਟ ਹੋ ਚੁੱਕਿਆ ਹੈ। AF 9933 ਇਸ ਦਾ ਨੰਬਰ ਹੈ। ਇਹ ਟੋਟਲ ਲਾਸ ਹੋਈ ਹੈ ਜਾਂ ਫਿਰ ਕੀਤੀ ਗਈ ਹੈ ਇਹ ਵੀ ਦੇਖਣ ਵਾਲੀ ਗੱਲ ਹੈ। ਪਿੱਛੇ ਦੇਖ ਲੈਂਦੇ ਹਾਂ ਜੇਕਰ ਪਿੱਛੇ ਦੇਖ ਸਕੀਏ ਆਪਾਂ ਕਿ ਪਿੱਛੇ ਇਸ ਦੇ ਨੰਬਰ ਲਿਖਿਆ ਹੋਇਆ ਜਾਂ ਫਿਰ ਨਹੀਂ ਲਿਖਿਆ ਹੋਇਆ। ਸੋ ਇਸ ਦੇ ਉੱਤੇ ਤਕਰੀਬਨ ਕਿਤੇ ਵੀ ਪਿੱਛੇ ਵਾਲੀ ਸਾਈਡ ਤੇ ਨੰਬਰ ਲਿਖਿਆ ਹੋਇਆ ਨਜ਼ਰ ਨਹੀਂ ਆ ਰਿਹਾ। ਕੁੱਲ ਮਿਲਾ ਕੇ ਇਹੀ ਹੈ ਕਿ ਇਸ ਤੇ ਗਰੇਵਾਲ ਲਾਈਨਸ ਲਿਖਿਆ ਹੋਇਆ ਜੋ ਇਸ ਦੇ ਮਾਲਕ ਹੋਣਗੇ ਇਸ ਲਾਈਨ ਦੇ ਉਹ ਗਰੇਵਾਲ ਲਾਈਨਸ ਹੀ ਲਿਖਿਆ ਨਜ਼ਰ ਆ ਰਿਹਾ। ਇੱਧਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਜਿਹੜੇ ਇੱਥੋਂ ਦੇ ਵਸਨੀਕ ਨੇ। ਤੁਸੀਂ ਇੱਥੋਂ ਦੇ ਵਸਨੀਕ ਹੋ ਜੀ? ਬਾਈ ਇੱਥੋਂ ਦੇ ਵਸਨੀਕ ਹੋ ਤੁਸੀਂ? ਹਾਂਜੀ। ਅੱਛਾ ਇਹ ਹਾਦਸਾ ਜਦੋਂ ਹੋਇਆ ਤੁਸੀਂ ਮੌਜੂਦ ਸੀ ਆਲੇ ਦੁਆਲੇ ਸੀ ਕਿਤੇ? ਇੱਥੇ ਨਹੀਂ ਸੀਗੇ ਜੀ, ਆਪਾਂ ਸ਼ਹਿਰ ਸੀਗੇ। ਠੀਕ ਹੈ। ਜਦੋਂ ਆਏ ਆ ਨਾ ਆਪਾਂ ਪਿੰਡੋਂ ਸਾਡਾ 3 ਕਿਲੋਮੀਟਰ ਪਿੰਡ ਆ। ਠੀਕ ਹੈ। ਉੱਥੋਂ ਆਏ ਆਪਾਂ ਇੱਥੇ ਮਤਲਬ ਦੇਖਣ ਮੌਕਾ। ਠੀਕ ਹੈ। ਆਣ ਕੇ ਆਪਾਂ ਦੁਕਾਨਾਂ ਦੇ ਵਿੱਚ ਅੱਗ ਵੀ ਬੁਝਾਈ ਆ। ਫਾਇਰ ਬ੍ਰਿਗੇਡ ਦੀ ਗੱਡੀ ਵੀ ਸੀਗੀ, ਉਹਨੇ ਵੀ ਪਾਣੀ ਮਾਰਿਆ ਦੁਕਾਨਾਂ ਅੰਦਰ। ਅਸੀਂ ਬਾਲਟੀਆਂ ਨਾਲ ਹੀ ਪਾਣੀ ਮਾਰਦੇ ਰਹੇ ਆ। ਜਾਨੀ ਨੁਕਸਾਨ ਵੀ ਹੋਇਆ ਆ, ਬਾਕੀ ਪ੍ਰਾਪਰਟੀ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਆ। ਹਾਂਜੀ ਬਾਕੀ ਜਿਹੜੇ ਬੰਦੇ ਝੁਲਸੇ ਆ ਘੱਟੋ ਘੱਟ 25-30 ਬੰਦੇ ਝੁਲਸੇ ਵੀ ਜਿਨ੍ਹਾਂ ਨੂੰ ਮਤਲਬ ਲੈ ਕੇ ਗਏ ਆ। ਉਹ ਮੌਕੇ ਤੇ ਹਾਲਾਤ ਦੇਖ ਕੇ ਕੀ ਲੱਗਦਾ ਸੀ ਜਿਹੜੇ ਝੁਲਸੇ ਹੋਏ ਬੰਦੇ ਸੀ? ਮੌਕੇ ਤੇ ਨਹੀਂ ਜਿਹੜੇ ਝੁਲਸੇ ਹੋਏ ਬੰਦੇ ਤੁਸੀਂ ਦੱਸ ਰਹੇ ਹੋ ਉਹ ਬੰਦਿਆਂ ਦੇ ਬਚਣ ਦੇ ਚਾਂਸ ਹੈਗੇ ਨੇ? ਨਹੀਂ ਬਚਣਗੇ ਤਾਂ ਸਹੀ, ਪ੍ਰਮਾਤਮਾ ਸੁੱਖ ਰੱਖੇ ਬਚਣਗੇ। ਬਾਕੀ ਇਹ ਭਾਜੀ ਹੁਣ ਇੱਥੇ ਸੀਗੇ ਮੌਕੇ ਤੇ। ਹਾਂ ਜਿਨੀ ਕੱਢੇ ਆ ਬੰਦੇ, ਜਿਨੀ ਬਚਾਏ ਆ। ਠੀਕ ਹੈ ਜੀ ਬਾਈ ਅੱਗੇ ਆਇਓ। ਇੱਥੇ ਕੋਈ ਮੰਤਰੀ ਕੋਈ ਅਧਿਕਾਰੀ ਪਹੁੰਚਿਆ ਮੌਕੇ ਤੇ? ਭਾਈ ਆਏ ਤਾਂ ਸੀਗੇ, ਕੋਈ ਗੱਲਬਾਤ ਤਾਂ ਸਾਨੂੰ ਪਤਾ ਨਹੀਂ, ਕੋਈ ਗੱਲਬਾਤ ਸਾਨੂੰ ਦੱਸੀ ਤਾਂ ਹੈ ਨਹੀਂ। ਜੰਪਾ ਸਰ ਵੀ ਆਏ ਸੀਗੇ ਤੇ ਰਵਜੋਤ ਸਰ ਵੀ ਆਏ ਸੀਗੇ ਤੇ ਅੱਗੇ ਉਹ ਡੀਸੀ ਸਰ ਵੀ ਆਏ ਸੀ। ਪਤਾ ਨਹੀਂ ਹੁਣ ਕੀ ਗੱਲ ਹੋਈ ਕੀ ਨਹੀਂ, ਸਾਨੂੰ ਉਸ ਬਾਰੇ ਕੁਝ ਨਹੀਂ ਪਤਾ। ਤੇ ਤੁਸੀਂ ਆ ਹੱਥੀਂ ਕੱਢੇ ਨੇ ਸਾਰੇ ਲੋਕ? ਹੱਥੀਂ ਕੱਢੇ ਭਾਜੀ। ਕਿੰਨੇ ਕ ਲੋਕ ਕੱਢੇ? ਮੇਰੇ ਹਾਲਾਤ ਦੇਖ ਸਕਦੇ ਆ ਕਿੱਦਾਂ ਦੇ ਆ। ਤੇ ਮੈਂ ਆਪਣੇ ਹੱਥੀਂ ਕੱਢੇ ਭਾਜੀ ਬੰਦੇ। ਕਿੰਨੇ ਕ ਬੰਦੇ ਕੱਢੇ? ਮਟੋ ਘੱਟੋ ਘੱਟ 15 ਬੰਦੇ ਹੋਣੇ ਜਿਹੜੇ ਐਂਬੂਲੈਂਸ 'ਚ ਅਸੀਂ ਭੇਜੇ। ਇੱਕ ਐਂਬੂਲੈਂਸ 'ਚ ਇੱਕ ਐਂਬੂਲੈਂਸ 'ਚ 15 ਜਾਣੇ। ਦੂਜੀ ਐਂਬੂਲੈਂਸ ਨਹੀਂ ਆਈ ਭਾਜੀ। ਘੰਟਾ ਇੱਕ ਅਸੀਂ ਇੱਥੇ ਫੋਨ ਕਰਦੇ ਰਹੇ, ਕੋਈ ਐਂਬੂਲੈਂਸ ਨਹੀਂ, ਕੋਈ ਫਾਇਰ ਬ੍ਰਿਗੇਡ ਨਹੀਂ। ਅਸੀਂ ਫਾਇਰ ਬ੍ਰਿਗੇਡ ਕਿੰਨੇ ਚਿਰ ਬਾਅਦ? ਘੰਟੇ ਬਾਅਦ। ਭਾਜੀ ਗੱਡੀ ਉੱਥੇ ਫਸੀ ਪਈ ਆ। ਹਾਂਜੀ ਉੱਥੇ ਫਸੀ ਪਈ ਆ। 15 ਮਿੰਟ ਬੰਦੇ ਉੱਥੇ ਖੇਤਾਂ ਦੇ ਵਿੱਚ ਕੋਈ ਐਂਬੂਲੈਂਸ ਨਹੀਂ ਆਈ। ਉੱਥੇ ਬੰਦੇ ਤੜਫਦੇ ਰਹੇ, ਕੋਈ ਐਂਬੂਲੈਂਸ ਨਹੀਂ ਆਈ। ਅੱਛਾ ਜੀ। ਹਾਂਜੀ ਇਹ ਹੁਣ ਅਸੀਂ ਇਹ ਟਰੱਕ ਨਹੀਂ ਚੱਕਣ ਦੇਣਾ, ਸਾਨੂੰ ਇਨਸਾਫ ਚਾਹੀਦਾ। ਮਤਲਬ ਇੱਧਰ ਨੂੰ ਕੀ ਚੱਕਰ ਇੱਕ ਹੋਰ ਚੀਜ਼ ਹੈ ਬਾਈ, ਤੁਹਾਡੇ ਤਾਂ ਇਹ ਵੀ ਆਰਜੀ ਆਪ ਤੋੜਿਆ ਹੋਇਆ, ਇਹ ਕਿਹਨੇ ਤੋੜਿਆ ਇੱਥੋਂ? ਇਹ ਸਰ ਹੁਣ ਪਤਾ ਨਹੀਂ ਕਿਹਨੇ ਤੋੜਿਆ ਕਿਹਨੇ ਨਹੀਂ ਤੋੜਿਆ। ਉਹਦਾ ਇੱਥੇ ਹੈ ਤਾਂ ਨਹੀਂ ਤੋੜਨ ਦਾ ਇਰਾਦਾ ਕੋਈ। ਇਹ ਜਦ ਸਰਕਾਰ ਨੇ ਇਹਨੂੰ ਬੰਦ ਕਰਕੇ ਬਣਾਇਆ ਫਿਰ ਤੇ ਇਹਨੂੰ ਤੋੜਨ ਦਾ ਤਾਂ ਮੰਤਵ ਨਹੀਂ ਕੋਈ ਬਣਦਾ, ਜਾਂ ਫਿਰ ਇਹ ਟਰੱਕ ਜਿਹੜੇ ਇੱਧਰ ਲੈ ਕੇ ਜਾਂਦੇ ਨੇ ਉਹਨਾਂ ਨੇ ਆਪ ਤੋੜਿਆ? ਸਰ ਅਸੀਂ ਹੁਣ ਇਸ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਕਿਹਨੇ ਤੋੜਿਆ ਕਿਹਨੇ ਨਹੀਂ ਤੋੜਿਆ। ਇਹ ਪਰ ਇੱਧਰ ਨੂੰ ਜਾਂਦੇ ਆ, ਚਲੋ ਪਿੰਡ ਨੂੰ ਲਿੰਕ ਰੋਡ ਲੱਗਦਾ ਹੈ, ਚਲੋ ਲੰਘ ਜਾਂਦੇ ਆ। ਪਰ ਵੱਡੀ ਗੱਡੀ ਜਾਣ ਦਾ ਕੋਈ ਮਤਲਬ ਹੀ ਨਹੀਂ ਹੈ ਕਿ ਆਹ ਗੱਡੀ ਜਾਣ ਦਾ ਕੋਈ ਮਤਲਬ ਹੀ ਨਹੀਂ। ਇਹ ਜਾਂਦੀ ਕਿਉਂ ਸੀ ਇੱਧਰ, ਕੁਝ ਪਤਾ ਤੁਹਾਨੂੰ? ਸਾਰੇ ਇਸ ਬਾਰੇ ਆਪਾਂ ਨੂੰ ਨਹੀਂ ਪਤਾ। ਅੱਜ ਨਹੀਂ ਰੋਜ਼ ਜਾਂਦੀਆਂ ਗੱਡੀਆਂ, 10 ਸਾਲ ਹੋ ਚੱਲੇ ਗੱਡੀ ਇੱਧਰ ਨੂੰ ਜਾਂਦੀ, ਕੋਈ ਪੁੱਛਦਾ ਹੀ ਨਹੀਂ। ਉਹ ਨਹੀਂ ਅੱਗੇ ਕੋਈ ਏਜੰਸੀ ਹੈ, ਕੋਈ ਰੀਫਿਲ ਕਰਦੇ ਹੋਣਗੇ? ਇਹਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਗੱਡੀਆਂ ਸਾਡੀ ਇੱਧਰ ਨੂੰ ਕਿਉਂ ਜਾਂਦੀਆਂ। ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਭਾਜੀ। ਉਹ ਸੁੱਤੇ ਹੋ ਆਹੋ, ਉਹਨਾਂ ਦਾ ਕੰਮ ਆ ਇਹ। ਜਿਨ੍ਹਾਂ ਦੀਆਂ ਗੱਡੀਆਂ ਇੱਧਰ ਨੂੰ ਜਾਂਦੀਆਂ ਗਲਤ ਪਾਸੇ ਨੂੰ ਜਾਂਦੀਆਂ ਉਹਨਾਂ ਨੂੰ ਨਹੀਂ ਪਤਾ ਲੱਗਾ। ਹੁਣ ਇਹ ਚੱਕਣ ਨਹੀਂ ਦਵੋਗੇ ਤੁਸੀਂ? ਨਹੀਂ ਜੀ ਨਹੀਂ।
ਇਹ ਕਦੋਂ ਚੱਕਣ ਦਿਓਗੇ? ਜਦੋਂ ਇਹ ਗੱਡੀਆਂ ਆ ਸਾਰਾ ਜੋ ਹਰਜਾਨਾ ਬੰਦਿਆਂ ਨੂੰ ਮਿਲੂਗਾ ਅਸੀਂ ਉਦੋਂ ਚੱਕਣ ਦਵਾਂਗੇ ਜੀ ਇਹ। ਉਹਨਾਂ ਨੇ ਤਾਂ ਪਹਿਲਾਂ ਹੀ ਉਹ ਪਰੇ ਕਰਤਾ ਜਿਹੜਾ ਤੁਸੀਂ ਨਾਲ ਵਿੱਚ ਲੱਗਾ ਸੀ। ਉਹਨੂੰ ਛੱਡ ਦਿਓ, ਆਹ ਨਹੀਂ ਚੱਕਣ ਦੇਣਾ ਜੀ ਹੁਣ ਬੰਦੇ। ਹਾਂਜੀ ਠੀਕ ਹੈ, ਇਹ ਨਹੀਂ ਚੱਕਣ ਦਿਓਗੇ। ਆਪ ਗਰੀਬ ਬੰਦਾ ਹੋਣਾ ਜਿਹੜਾ ਮਰ ਗਿਆ ਉਹ ਵੀ ਵਿੱਚ ਹੀ ਚੁੱਲ ਆਪਣੀ ਸਾਈਡ ਤੇ ਆ ਰਿਹਾ ਸੀ, ਗਲਤੀ ਤਾਂ ਇਹਦੀ ਆ। ਜੀ ਗਲਤੀ ਇਹਦੀ ਆ, ਉਹ ਆਪਣੀ ਸਾਈਡ ਤੇ ਆ ਰਿਹਾ ਸੀ, ਉਹ ਨਜਾਇਜ਼ ਮਰ ਗਿਆ। ਉਹ ਤਾਂ ਕੀ ਪਤਾ ਬੰਦਾ ਕਿੱਥੇ ਦਾ ਨਹੀਂ। ਮਾਤੜ ਉਹਨਾਂ ਦਿਹਾੜੀਦਾਰ ਬੰਦਾ ਹੋਣਾ, ਕਿਸੇ ਦੀ ਗੱਡੀ ਚਲਾਉਂਦਾ ਹੋਊਗਾ, ਕੀ ਕਰਦਾ ਹੋਊਗਾ, ਠੀਕ ਨਹੀਂ। ਗਲਤੀ ਤਾਂ ਇਹਨਾਂ ਦੀ ਹੈ, ਜਿਹੜਾ ਇੱਧਰ ਨੂੰ ਕੀ ਕਰਨ ਗਿਆ ਹੈ, ਠੀਕ ਨਹੀਂ। ਉਹ ਤਾਂ ਆਪ ਮਾਤੜ ਬੰਦਾ ਹੋਣਾ, ਆਪਾਂ ਕੀ ਕਹਿ ਸਕਦੇ ਇਸ ਚੀਜ਼ ਨੂੰ ਨਹੀਂ ਪਤਾ। ਮਤਲਬ ਆਲੇ ਦੁਆਲੇ ਜਿੰਨਾ ਨੁਕਸਾਨ ਹੋਇਆ ਇਸ ਚੀਜ਼ ਦਾ ਹਰਜਾਨਾ ਮਿਲਣਾ ਚਾਹੀਦਾ ਇਹਨਾਂ ਨੂੰ। ਜਿੰਨੀਆਂ ਵੀ ਦੁਕਾਨਾਂ ਆ ਆਲੇ ਦੁਆਲੇ ਘਰ ਆ, ਜੋ ਵੀ ਨੁਕਸਾਨ ਹੋਇਆ ਸਰਕਾਰ ਨੂੰ ਦੇਣਾ ਚਾਹੀਦਾ। ਹਰਜਾਨੇ ਦੇ ਨਾਲ ਇਸ ਦੀ ਇਨਵੈਸਟੀਗੇਸ਼ਨ ਵੀ ਹੋਵੇ। ਇਨਵੈਸਟੀਗੇਸ਼ਨ ਵੀ ਹੋਣੀ ਚਾਹੀਦੀ ਹੈ। ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ, ਇਨਵੈਸਟੀਗੇਸ਼ਨ ਪੁਲਿਸ ਕਰੇ, ਅਸੀਂ ਨਹੀਂ ਕਰਨੀ ਜੀ, ਉਹ ਪੁਲਿਸ ਨੂੰ ਮਤਲਬ ਆ ਜੀ। ਠੀਕ ਹੈ, ਥੋੜਾ ਨੁਕਸਾਨ ਦੇਖਣ ਦੀ ਕੋਸ਼ਿਸ਼ ਕਰਦੇ ਆ। ਇੱਧਰਲੇ ਬੰਨੇ ਜਿਹੜਾ ਨੁਕਸਾਨ ਲੋਕ ਦਿਖਾ ਰਹੇ ਸੀ, ਅੱਗੇ ਜਾ ਕੇ ਨੁਕਸਾਨ ਦੇਖਣ ਦੀ ਵੀ ਕੋਸ਼ਿਸ਼ ਕਰਦੇ ਆ ਕਿ ਕਿੰਨਾ ਕੁ ਨੁਕਸਾਨ ਹੋਇਆ ਲੋਕਾਂ ਦੀਆਂ ਦੁਕਾਨਾਂ ਦਾ। ਪਹਿਲਾਂ ਇੱਧਰ ਦੇਖ ਸਕਦੇ ਹੋ ਕਿ ਇਹ ਵੀ ਕੋਈ ਦੁਕਾਨ ਹੈ, ਇਸ ਦਾ ਵੀ ਸ਼ਟਰ ਪੱਟਿਆ ਗਿਆ ਹੈ। ਉਧਰ ਉਹਨਾਂ ਦੀ ਜਿਹੜੀ ਟੀਨ ਹੈ ਉੱਪਰ ਵਾਲੀ, ਉਹ ਬਿਲਕੁਲ ਨੁਕਸਾਨੀ ਗਈ ਹੈ। ਇਹ ਤਾਂ ਬਿਲਕੁਲ ਬਲਾਸਟ ਦੇ ਲਾਗੇ ਦੀਆਂ ਤਸਵੀਰਾਂ ਨੇ। ਥੋੜੀਆਂ ਅੱਗੇ ਚੱਲਦੇ ਆ, ਜਿਹੜੀਆਂ ਬਲਾਸਟ ਤੋਂ ਥੋੜੀਆਂ ਦੂਰ ਨੇ, ਜਾਂ ਕਹਿ ਲਈਏ 100 ਮੀਟਰ ਦੀ ਦੂਰ। ਇਹ ਦੱਸਦੇ ਨੇ ਇੱਕ ਦੁਕਾਨ ਹੈ, ਇਹ ਸਲੂਨ ਹੈ, ਇਹ ਸਲੂਨ ਸੀ, ਇਹ ਸਲੂਨ ਸੀਗਾ ਜੀ। ਠੀਕ ਹੈ, ਇਹਦਾ ਵੀ ਸ਼ਟਰ ਪੱਟਿਆ ਗਿਆ। ਤਕਰੀਬਨ 50 ਮੀਟਰ ਦੀ ਦੂਰੀ ਤੇ ਆ ਗਏ ਆ। ਤੇ ਕਿਹੜਾ ਟੈਂਟ ਹਾਊਸ? ਵਿਰਦੀ ਟੈਂਟ ਹਾਊਸ, ਹਾਂਜੀ ਇਹ ਟੈਂਟ ਹਾਊਸ ਹੈ ਜੀ। ਤੇ ਇਹ ਟੋਟਲ ਲਾਸ, ਇੱਟਾਂ ਵੀ ਇਹਦੀ ਛੱਤ ਹੀ ਡਿੱਗ ਚੁੱਕੀ ਹੈ, ਇੱਟਾਂ ਥੱਲੇ ਪਈਆਂ ਹੋਈਆਂ ਨੇ, ਇਸ ਦੀ ਛੱਤ ਹੀ ਡਿੱਗ ਚੁੱਕੀ ਹੈ। ਇੰਨਾ ਭਿਆਨਕ ਇਹ ਬਲਾਸਟ ਹੋਊਗਾ ਜਿਸ ਦੇ ਨਾਲ ਛੱਤ ਹੀ ਡਿੱਗੀ। ਬਾਈ ਜਦੋਂ ਇਹ ਡਿੱਗਦਾ ਹੈ ਉਸ ਸਮੇਂ ਪਤਾ ਲੱਗਾ ਤੁਹਾਨੂੰ ਵੀ ਕੀ ਹੋਇਆ? ਅਸੀਂ ਘਰ ਸੀਗੇ, ਪੂਰਾ ਚਾਨਣ ਹੋ ਗਿਆ ਪਿੰਡ ਦੇ ਵਿੱਚ, ਪੂਰੇ ਪਿੰਡ। ਇਸ ਘਰ ਦੇ ਵਿੱਚ 2 ਸੀਗੇ, ਲੇਡੀ ਸੀਗੇ, ਜੈਂਟਸ ਸੀਗੇ, ਉਹ ਦੋਨੇ ਜਲ ਗਿਆ। ਦੇਖੋ ਬਾਹਰ ਮੰਜੇ ਤੇ ਲੰਮੇ ਪਏ ਸੀਗੇ ਉਹਨਾਂ ਦੇ, ਹਾਂਜੀ ਮੰਜੇ ਵੀ ਉਹਨਾਂ ਦੇ ਜਲ ਗਏ। ਅੱਗੇ ਦਿਖਾ ਦਿਓ। ਇਹ ਹੁਣ ਕਿੱਥੇ ਨੇ ਜੀ? ਇਹ ਜੀ ਹੁਣ ਹਸਪੀਟਲ ਲੈ ਗਏ ਆ ਇਹਨਾਂ ਨੂੰ। ਇਸ ਘਰ 'ਚ ਕਿੰਨੇ ਜੀ ਸੀ? 2 ਜਣੇ ਸੀਗੇ ਜੀ। ਬਜ਼ੁਰਗ ਹੀ ਸੀ ਦੋਨੋਂ? ਬਜ਼ੁਰਗ ਹੀ ਆ ਜੀ ਉਹ। ਇਹ ਘਰ ਦੇ ਹਾਲਾਤ ਦੇਖ ਸਕਦੇ ਹੋ ਤੇ ਹੋਇਆ ਨੁਕਸਾਨ ਦੇਖ ਸਕਦੇ ਹੋ। ਮੰਜੇ ਦੇ ਉੱਪਰ ਦੌੜ ਤੱਕ ਵੀ ਨਹੀਂ ਬਚੀ ਹੈ, ਇੰਨਾ ਜ਼ਿਆਦਾ ਨੁਕਸਾਨ ਹੋਇਆ। ਇਹ ਇਸ ਸਮੇਂ ਤੁਸੀਂ ਬੰਦਿਆਂ ਦਾ ਹਾਲਾਤ ਦੇਖ ਸਕਦੇ ਹੋ ਕੀ ਹੋਏ ਹੋਣਗੇ, ਜਿਨ੍ਹਾਂ ਦੇ ਇਸ ਤਰੀਕੇ ਨਾਲ ਆਹ ਦਰਵਾਜ਼ੇ ਤੱਕ ਪੱਟੇ ਗਏ ਨੇ, ਅੰਦਰ ਤੱਕ ਵੀ। ਇੱਧਰ ਆ ਜਾਓ ਜੀ, ਇੱਧਰ ਆ ਜਾਓ, ਥੋੜਾ ਇੱਧਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਵੀ ਅੰਦਰ ਤੱਕ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਇਸ ਸਮੇਂ ਅਸੀਂ 50 ਤੋਂ 60 ਮੀਟਰ ਦੀ ਦੂਰੀ ਤੇ ਹੋਵਾਂਗੇ ਜਿੱਥੇ ਇਨਸੀਡੈਂਟ ਹੋਇਆ। ਇੱਥੇ ਬਾਹਰ ਸੁੱਤੇ ਹੋਏ ਜਿਹੜੇ ਪਰਿਵਾਰਕ ਜੀ ਸੀ ਉਹ ਵੀ ਨਹੀਂ ਬਚੇ ਨੇ। ਇਹ ਮੰਜ਼ਰ ਹੈ, ਇਹ ਹਾਲਾਤ ਹੈ, ਤੁਸੀਂ ਦੇਖ ਸਕਦੇ ਹੋ ਕਿ ਹਰੇਕ ਚੀਜ਼ ਟੋਟਲ ਲਾਸ ਹੋਈ ਹੈ। ਇਹ ਦੱਸਦੇ ਨੇ ਕਿ ਇੱਥੇ ਬਜ਼ੁਰਗ ਰਹਿੰਦੇ ਸੀ। ਬਾਈ ਅੱਗੇ ਕੀ ਹੋਇਆ ਹੋਰ? ਸ਼ੌਪ ਵਾਲਿਆਂ ਦਾ ਗਡਾਊਨ ਸੀਗਾ ਜੀ ਇਹ ਗਡਾਊਨ ਸੀ ਕਿਸੇ ਦਾ? ਇਹ ਵੀ ਜਲ ਗਿਆ ਜੀ ਸਾਰਾ ਇਹਦਾ ਵੀ ਸ਼ਟਰ ਪੱਟਿਆ ਗਿਆ ਸਾਰਾ ਹੀ। ਅੰਦਰ ਲਾਈਟ ਮਾਰ ਕੇ ਦੇਖੋ, ਸਾਰਾ ਹੀ ਜਲ ਗਿਆ ਜੀ ਅੰਦਰ। ਜੀ ਅੰਦਰ ਤੱਕ ਚੀਜ਼ਾਂ ਜਲ ਚੁੱਕੀਆਂ ਨੇ। ਬਾਈ ਨਾਲ ਆ ਜਾਓ, ਮਾੜਾ ਜਿਹਾ ਅੱਗੇ ਆ ਜਾਓ। ਅੱਗੇ ਇੱਥੇ ਪੁਲਿਸ ਨਾਕਾ ਹੁੰਦਾ ਬਾਈ? ਹਾਂਜੀ, ਇਹ ਵੀ ਸਾਰਾ ਜਲ ਗਿਆ ਜੀ ਉਹਨਾਂ ਦਾ। ਅੱਛਾ, ਉਧਰਲੇ ਬੰਨੇ ਦੂਜੇ ਬੰਨੇ ਵੀ ਨੁਕਸਾਨ ਹੋਇਆ? ਸਾਰੀਆਂ ਦੁਕਾਨਾਂ ਢਹਿ ਗਈਆਂ, ਦੇਖੋ ਭਾਜੀ ਸਾਰੀਆਂ ਤੁਸੀਂ ਉਹ ਵਾਲੀਆਂ ਦੁਕਾਨਾਂ ਦਾ 10-12 ਦੁਕਾਨਾਂ, ਛੱਤਾਂ ਵੀ ਢਹਿ ਗਈਆਂ। ਹਾਂਜੀ ਠੀਕ ਹੈ, ਉਧਰ ਜਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆ। ਮੈਂ ਚਾਹੂੰਗਾ ਇੱਕ ਵਾਰੀ ਉਧਰ ਜਾ ਕੇ ਜ਼ਰੂਰ ਸਥਿਤੀ ਨੂੰ ਦਿਖਾ ਦਈਏ ਆਪਾਂ। ਸੋ ਦੇਖਣ ਦੀ ਕੋਸ਼ਿਸ਼ ਕਰਦੇ ਆ ਜੀ। ਸੋ ਇੱਧਰ ਦੇਖ ਸਕਦੇ ਹੋ ਟਿਫਾਣਾ ਫੀਡ ਜਿਸ ਦੇ ਉੱਪਰ ਲਿਖਿਆ ਹੋਇਆ ਹੈ, ਇਹਦਾ ਵੀ ਸ਼ਟਰ ਪੱਟਿਆ ਗਿਆ। ਤਕਰੀਬਨ ਇਹ ਵੀ 50 ਮੀਟਰ ਦੀ ਦੂਰੀ ਤੇ ਡਿਸਟੈਂਸ ਤੇ ਇਹ ਚੀਜ਼ ਹੈ। ਅੰਦਰ ਖਲ ਵਗੈਰਾ, ਫੀਡ ਵਗੈਰਾ ਪਈ ਹੋਈ ਹੈ ਤੇ ਆ ਸ਼ਟਰ ਪੱਟੇ ਹੋਏ ਤੁਸੀਂ ਦੇਖ ਸਕਦੇ ਹੋ। ਬਲਾਸਟ ਕਿਸ ਕਦਰ ਗੰਭੀਰ ਹੋਊਗਾ, ਪੱਟੇ ਹੋਏ ਸ਼ਟਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਛੱਤਾਂ ਢਹਿ ਗਈਆਂ ਭਾਜੀ। ਇਹ ਹਾਰਡਵੇਅਰ ਦੀ ਦੁਕਾਨ ਸੀ? ਇਹ ਹਾਰਡਵੇਅਰ ਦੀ ਛੱਤਾਂ ਢਹਿ ਗਈਆਂ ਭਾਜੀ ਪੂਰੀਆਂ। ਛੱਤਾਂ ਢਹਿ ਚੁੱਕੀਆਂ। ਮੈਂ ਚਾਹੂੰਗਾ ਇੱਕ ਵਾਰ ਕੈਮਰਾਮੈਨ ਅੱਗੇ ਆ ਕੇ ਤਸਵੀਰ ਜ਼ਰੂਰ ਦਿਖਾਉਣ। ਆ ਗਾਡਰ ਦੇ ਉੱਪਰ ਲਮਕਿਆ ਹੋਇਆ ਇਹਨਾਂ ਦਾ ਪੱਖਾ ਨਜ਼ਰ ਆ ਰਿਹਾ ਹੈ, ਪਰ ਪਿੱਛੋਂ ਬਿਲਕੁਲ ਪੱਧਰਾ ਹੋ ਚੁੱਕਿਆ ਹੈ। ਕਹਿਣ ਦਾ ਭਾਵ ਦੁਕਾਨ ਇੰਨੇ ਗੰਭੀਰ ਤਰੀਕੇ ਦੇ ਨਾਲ, ਇੰਨੇ ਵੱਡੇ ਬਲਾਸਟ ਦੇ ਨਾਲ ਡਿੱਗੀ ਹੈ ਕਿ ਸਾਰਾ ਕੁਝ ਢਹਿ ਗਿਆ। ਇੱਕ ਵਾਰ ਆ ਮੈਂ ਚਾਹੂੰਗਾ ਜ਼ਰੂਰ ਦਿਖਾਓ ਕਿ ਇਹਨਾਂ ਦੇ ਰੱਖੇ ਗਏ ਬਟਨ, ਸਮਾਨ ਤੱਕ ਮੈਲਟ ਹੋ ਚੁੱਕਿਆ ਹੈ। ਅੰਦਰ ਪਿਆ ਹੋਇਆ ਸਮਾਨ ਜਿਹੜਾ ਹੁੰਦਾ ਹੈ ਹਾਰਡਵੇਅਰ ਦਾ, ਉਹ ਤੱਕ ਮੈਲਟ ਹੋ ਚੁੱਕਿਆ ਹੈ। ਤੇ ਬੰਦਿਆਂ ਦਾ ਕੀ ਬਣਿਆ ਹੋਊਗਾ? ਬੰਦਿਆਂ ਦਾ ਕੀ ਬਣਿਆ ਹੋਊਗਾ? ਤੁਹਾਡਾ ਆ ਜੀ ਟੈਂਟ ਹਾਊਸ? ਤੁਹਾਡਾ ਸੀ? ਹਾਂਜੀ ਹਾਂਜੀ। ਅੱਛਾ, ਕਿੰਨਾ ਕੁ ਲਾਸ ਹੋ ਗਿਆ ਜੀ? ਦੇਖੋ 5 ਦੁਕਾਨਾਂ ਮੇਰੀਆਂ ਟੈਂਟ ਨੇ ਭਰੀਆਂ, ਹਿਸਾਬ ਲਾ ਲਓ 85 ਸਾਲ ਤੋਂ ਕੰਮ ਕਰਦਾ ਮੈਂ। 85 ਸਾਲ ਤੋਂ? ਹਾਂਜੀ। ਤੇ ਅੰਦਾਜ਼ਨ ਕਿੰਨੇ ਕੁ ਲੱਖ ਦਾ ਸਮਾਨ ਹੋਊ? ਅੰਦਾਜ਼ਾ ਹੁਣ ਤੁਹਾਨੂੰ ਹਿਸਾਬ ਦਾ ਦੱਸੀਏ ਵੀ ਕਿੰਨੇ ਲੱਖਾਂ ਦਾ ਸਮਾਨ ਅਸੀਂ ਕਿੰਨੇ ਕਰੋੜਾਂ ਦਾ ਦੇ ਵਿੱਚ ਪਹੁੰਚੇ ਹੋਏ ਸੀ ਤਾਂ 85 ਸਾਲ ਤੋਂ 38 ਸਾਲ ਹੋ ਗਏ ਮੈਨੂੰ ਕੰਮ ਕਰਦੇ। ਅੱਛਾ,
ਜਿੰਨੀ ਕਮਾਈ ਕਰਦੇ ਦੁਕਾਨਾਂ ਦੇ ਬਨੇ 5 ਦੁਕਾਨਾਂ ਦੇਖੋ ਉੱਪਰ ਚਵਾਰੇ ਸਾਰਾ ਕੁਝ ਸਮਾਨ ਮੇਰਾ ਕਰਨਾ ਭਰਿਆ ਪਿਆ। ਉਹਦਾ ਦੀ ਤਾਂ ਛੱਤ ਵੀ ਡਿੱਗ ਗਈ। ਛੱਤ ਵੀ ਡਿੱਗ ਪਈ ਸਾਰਾ ਕੁਝ ਅੰਦਰ ਉੱਪਰ ਵੀ ਸਵਾਰਾ ਭਰਿਆ ਪਿਛਲੇ। ਸਾਡਾ ਪ੍ਰਾਹੁਣਾ ਆ, ਅੱਛਾ, ਨਾ ਕੋਈ ਇਹਦੇ ਕੋਲ ਕਮਾਈ ਦਾ ਸਾਧਨ, ਕੋਈ ਬੇਟਾ ਨਹੀਂ ਹੈਗਾ, 4 ਲੜਕੀਆਂ, ਚਾਰੇ ਲੜਕੀਆਂ ਵਿਆਹੁਣ ਵਾਲੀਆਂ ਆ। ਇੱਕੋ ਇੱਕ ਸਾਧਨ ਕਮਾਈ ਦਾ ਇਹ ਸੀਗਾ ਟੈਂਟ ਦਾ ਕੰਮ ਕਰਨ ਦਾ, ਜਿਹਦੇ ਨਾਲ ਜਾਣੀ ਕਿ ਸਭ ਕੁਝ ਜਾਣੀ ਜਲ ਕੇ ਸੁਆਹ ਹੋ ਗਿਆ। ਕਮਾਈ ਉਹ ਰੈਂਟ ਵਿਆਹੁਣ ਤੇ ਵਾਲੀਆਂ ਆ, ਦੇਖ ਲੈਣ ਉਹਨਾਂ ਨੂੰ ਵੀ ਖੜੀਆਂ ਨਾਲ ਕਰ ਦਿੰਦੇ ਆ। ਕੰਮ ਬਿਲਕੁਲ ਸਾਰਾ ਜਾਣੀ ਕਿ ਠੱਪ ਹੋਆ, ਕੁਝ ਨਹੀਂ ਜਾਣੀ ਕਿ ਹੋਇਆ, ਕੁਝ ਪੱਲੇ ਨਹੀਂ ਜਾਣੀ ਕਿ ਰਿਹਾ, ਸਭ ਜਲ ਕੇ ਸੁਆਹ ਹੋ ਗਿਆ। ਭਾਈ ਜਾਣੀ ਉਹ ਕਿ ਕਹਿੰਦੇ ਵੀ ਇੱਧਰ ਇਹ ਆਮ ਤੌਰ ਤੇ ਟਰੱਕ ਜਾਣਾ ਨਹੀਂ ਚਾਹੀਦਾ, ਪਰ ਇੱਧਰ ਨੂੰ ਜਾਂਦਾ ਕਿਉਂ ਸੀ ਟਰੱਕ? ਸਾਨੂੰ ਕਿਹੜਾ ਪੁੱਛ ਕੇ ਗਿਆ? ਹਾਂ, ਜੋ ਜਿੱਥੇ ਇਹਨਾਂ ਦਾ ਟੀਚਾ ਜਿੱਥੇ ਜਾਣਾ ਉੱਥੇ ਜਾਣਾ ਚਾਹੀਦਾ ਸੀ ਨੇ। ਇੱਧਰ ਸਾਨੂੰ ਵੀ ਨਹੀਂ ਪਤਾ ਕਿਉਂ ਗਿਆ, ਇੱਧਰ ਨੂੰ ਕਿਉਂ ਗਿਆ। ਇੱਧਰ ਕੋਈ ਮਕਸਦ ਥੋੜੀ ਨਾ ਸੋਚਿਆ ਸੀ ਐਡਾ ਵੱਡਾ ਨੁਕਸਾਨ ਵੀ ਹੋ ਸਕਦਾ। ਅਸੀਂ ਸੋਚਿਆ ਨਹੀਂ ਸਿੱਧਾ ਨਾ ਹੋਊਗਾ। ਬੰਦਾ ਪਾਈ ਜੋੜ ਕੇ ਇੰਨੀ ਵੱਡੀ ਸੰਪਤੀ ਬਣਾਉਂਦਾ, ਜੋ ਵੀ ਕਰ ਸਕਦਾ ਕਰਦਾ। ਤੁਸੀਂ ਆਪਣੇ ਬੱਚਿਆਂ ਲਈ ਸੋਚਦੇ ਹੋ। 30 ਸਾਲ ਹੋ ਗਏ ਸਾਨੂੰ ਪਾਈ ਜੋੜ ਕੇ, ਤਾਂ ਅਸੀਂ ਕਿੱਦਾਂ ਅਸੀਂ ਦੁਕਾਨਦਾਰੀਆਂ ਕਰਦੇ ਆ। ਸਾਰੀਆਂ ਉੱਤੋਂ ਤੁਰ ਤੱਕ ਦੁਕਾਨਾਂ ਦੇਖੀਆਂ ਕਿੰਨੀਆਂ ਸਾਰੀਆਂ। ਇਹ ਕਿਰਾਏ ਤੇ ਸੀ ਦੁਕਾਨਾਂ ਜਾਂ ਇਹ ਮੇਰੇ ਆਪਣੀਆਂ ਸੀ, ਬਾਕੀ 4 ਦੁਕਾਨਾਂ ਕਿਰਾਏ ਤੇ ਮੇਰੇ ਕੋਲ। ਇੱਕ ਤੁਹਾਡੀ ਆਪਣੀ ਸੀ, ਉਹਦੀ ਤਾਂ ਛੱਤ ਵੀ ਡੇਗੀ ਵਿੱਚੋਂ। ਹਾਂਜੀ, ਉਹ ਛੱਤ ਵੀ ਡੇਗੀ, ਉੱਪਰ ਚਵਾਰੇ ਸੀ। ਹੁਣ ਤੁਸੀਂ ਦੇਖੋਗੇ ਵਿੱਚੋਂ ਸਮਾਨ ਬਚਿਆ ਜਿਹੜਾ ਕੱਢਣ ਦੀ ਕੋਸ਼ਿਸ਼ ਕਰੋਗੇ ਜਾਂ ਫਿਰ ਕੱਢਣ ਦਾ ਤੁਸੀਂ ਦੇਖੋ ਵੀ ਕੋਸ਼ਿਸ਼ ਕਰਕੇ ਬਸ ਤੁਸੀਂ ਦੇਖ ਹੀ ਲਿਆ ਵੇ। ਹੁਣ ਗੱਲ ਦਾ ਤੁਹਾਡਾ ਅੱਗੇ ਦੀ ਮੰਗ ਕੀ ਹੈ ਪ੍ਰਸ਼ਾਸਨ ਨੂੰ? ਇਹਦੀ ਹੁਣ ਪ੍ਰਸ਼ਾਸਨ ਦੇਖੋ ਕੀ ਕਰਦੇ ਕੀ ਹੈ, ਉਸ ਤੋਂ ਬਾਅਦ ਦੇਖਦੇ ਆ ਕੀ ਕਰਦੇ। ਹਾਂਜੀ, ਜਿਸ ਕੰਪਨੀ ਦੇ ਸਿਲੰਡਰ ਵਾ ਜਾਂ ਗੈਸ ਵਾਲੇ ਜਿਹੜੇ ਗਰੇਵਾਲ ਲਾਈਨਸ ਲਿਖਿਆ ਹੋਇਆ ਉਸ ਤੇ। ਗਰੇਵਾਲ ਹੋਵੇ ਜਾਂ ਕੋਈ ਵੀ ਹੋਵੇ, HP ਦਾ ਹੈਗਾ ਆ, ਉਹ ਉਸ ਕੰਪਨੀ ਵਾਲੇ ਜਿਹੜਾ ਆ ਪੂਰਾ ਹਰਜਾਨਾ ਜਾਨੀ ਕਿ ਦੇਣ। ਜਿਹੜੇ ਕਿਸੇ ਦਾ ਕੰਮ ਫੜਿਆ ਆ, ਵਿਆਹ ਦਾ ਕੰਮ ਫੜਿਆ, ਕੋਈ ਭੋਗ ਦਾ ਕੰਮ ਫੜਿਆ, ਟੈਂਟ ਲਾਉਣਾ, ਅਗਲੇ ਨੂੰ ਕੀ ਕਹੋਗੇ? ਬਾਕੀ ਵੀ ਦੁਕਾਨਾਂ ਸਾਰੀਆਂ ਜਲ ਕੇ ਸਵਾਹ ਹੋ ਗਈਆਂ। ਉਹਨਾਂ ਦੇ ਕੋਲ ਇੱਕੋ ਇੱਕ ਤਾਂ ਸਾਧਨ ਇਹ ਕਮਾਈ ਦਾ ਸਾਧਨ ਹੈ। ਤਕਰੀਬਨ ਸਾਰੇ ਹੀ ਮੱਧ ਵਰਗੀ ਪਰਿਵਾਰ ਨੇ, ਕੋਈ ਵੀ ਇੰਨਾ ਸਰਬ ਸੰਪੰਨ ਨਹੀਂ ਹੈਗਾ ਜਿਹੜਾ ਦੁਬਾਰਾ ਖੜਾ ਕਰ ਲਊਗਾ। ਉੱਥੇ ਅਸੀਂ ਕਰਨਾ ਬਹੁਤ ਔਖਾ ਸਾਡੇ ਇਲਾਕੇ 'ਚ। ਇੰਨਾ ਨਹੀਂ ਕਿਸੇ ਤੋਂ ਕੋਈ ਨਹੀਂ ਆਮਦਨ ਵਾਲਾ ਸੋਰਸ ਕੋਈ ਨਹੀਂ ਹੈਗਾ। ਕਿਸੇ ਤੋਂ ਜ਼ਿਆਦਾ ਪੈਸਾ ਨਹੀਂ, ਕੁਝ ਵੀ ਜਾਇਜ਼ ਪੈਸਾ ਲੈਂਦੇ, ਕੋਈ ਜਰੀਆ ਇਹ ਨਹੀਂ ਦਿੰਦਾ। ਜਰੀਆ ਹੈ ਨਹੀਂ। ਸਰਕਾਰ ਤੋਂ ਮਦਦ ਦੀ ਆਸ ਕਰਦੇ ਹੋ? ਬਿਲਕੁਲ। ਹੁਣ ਅਸੀਂ ਨਹੀਂ ਤਾਂ ਬੱਚੇ ਕਿੱਥੋਂ ਪਾਲਾਂਗੇ? ਜੇ ਕਰੂਗੇ ਤਦੇ ਕੰਮ ਚੱਲੂਗਾ। ਆਸ ਨਹੀਂ ਕਰਦੇ। ਅੱਜ ਕੱਲ ਤਾਂ ਇੱਕ ਬਾਲਾ ਵੀ ਪਾਉਣਾ ਹੋਵੇ ਤਾਂ ਜਾਨੀ ਉਹ ਪੈਂਦਾ ਨਹੀਂ ਹੈਗਾ। ਜਿਹੜੇ ਇੰਨਾ ਨੁਕਸਾਨ ਹੋ ਗਿਆ, ਕੰਧਾਂ ਡਿੱਗ ਪਈਆਂ, ਛੱਤਾਂ ਡਿੱਗ ਪਈਆਂ, ਉਹ ਇੱਕ ਜਿਹਦਾ ਕੋਈ ਸਾਧਨ ਨਹੀਂ, ਕੋਈ ਇਹ ਸੀਗਾ, ਉਹ ਕਿੱਥੋਂ ਪਾਊਗਾ? ਜੇ ਇੰਨੀ ਇਹਨਾਂ ਨੂੰ ਕਮਾਈ ਹੋਵੇ ਤਾਂ ਲੈਂਟਰ ਨਹੀਂ ਪਾ ਸਕਦੇ ਤੇ ਸਭ ਬਾਲੇ ਜੋ ਸਭ ਜਲ ਕੇ ਜਾਨੀ ਸਵਾਹ ਹੋ ਗਿਆ, ਜਾਨੀ ਸਾਰਾ ਕੁਝ ਤਬਾਹ ਹੋ ਗਿਆ। ਕੋਈ ਜਾਨੀ ਕਿ ਪੱਲੇ ਕੱਖ ਨਹੀਂ ਗਿਆ। ਅਸੀਂ ਕਿਰਾਏ ਤੇ ਦੁਕਾਨਾਂ ਕਾਹਦੇ ਲਈ ਆਪਣੀਆਂ? ਰਾਤ ਦਾ ਤਕਰੀਬਨ 2 ਵਜ ਚੁੱਕੇ ਨੇ ਇਸ ਸਮੇਂ। ਇਹ ਘਟਨਾ ਕਿੰਨੇ ਕੁ ਵਜੇ ਨਾਲ ਵਾਪਰੀ ਹੋਊਗੀ? ਅਸੀਂ ਤਾਂ 9:30 ਵਜੇ ਘਰ ਜਾ ਕੇ ਰੋਟੀ ਪਾਣੀ ਖਾ ਕੇ ਲੰਮੇ ਪਏ। ਜਦੋਂ ਬਲਾਸਟ ਹੋਇਆ ਸੀ ਤਾਂ ਕਿੰਨੇ ਕੁ ਵਜੇ ਬਾਈ ਵਾਪਰੀ? 9:30 ਚਾਨਣ ਹੋ ਗਿਆ ਸੀ ਪੂਰੇ ਪਿੰਡ। ਰੋਟੀ ਪਾਣੀ ਖਾ ਕੇ ਤੇ ਲੰਮੇ ਪੈਣ ਲੱਗੇ ਸੀ। ਕਿੱਦਾਂ ਵੀ ਆ ਜਿਉਂ ਬਲਾਸਟ ਹੋਇਆ ਤਾਂ ਨਾ ਕਿਸੇ ਚੱਪਲਾਂ ਪਾਈਆਂ, ਨਾ ਕੱਪੜਾ ਲਿਆ, ਇਦਾਂ ਘਰਾਂ ਤੋਂ ਬਾਹਰ ਹੀ ਨਿਕਲੇ, ਇਦਾਂ ਘਰਾਂ ਤੱਕ। ਠੀਕ ਹੈ ਜੀ। 9:30 ਵਜੇ ਦੀ ਘਟਨਾ ਵਾਪਰੀ ਹੈ ਤੇ ਮੁੱਖ ਮੰਤਰੀ ਸਾਹਿਬ ਦੇ ਪੇਜ ਦੇ ਉੱਪਰ ਹਾਲੇ ਤੱਕ ਵੀ ਸ਼ੋਕ ਦੀ ਕੋਈ ਪੋਸਟ ਨਜ਼ਰ ਨਹੀਂ ਆ ਰਹੀ। ਕੀ ਹੈ ਜੀ ਉਧਰ? ਜੀ ਉਹ ਦਿਖਾ ਚੁੱਕੇ ਆ। ਸੋ ਇਹ ਧਰਾਤਲ ਦੀ ਸਥਿਤੀ ਹੈ। ਇੱਕ ਵਾਰ ਮੁੜ ਤੋਂ ਤੁਹਾਡੀ ਝਾਤ ਮਰਾ ਕੇ ਅਲਵਿਦਾ ਚਾਹਾਂਗੇ। ਝਾਤ ਇਹ ਮਰਾਉਣੀ ਹੈ ਕਿ ਪਹਿਲੇ ਨੰਬਰ ਤੇ ਤਾਂ ਇੱਥੇ ਜੀ ਖੜਾ ਜਿਹਨੇ ਕੱਢੀਆਂ ਸੀ। ਕੀ ਕੱਢੀਆਂ ਸੀ? ਬੰਦੇ ਜਿਹੜੇ ਜੇ ਹੋਏ ਸੀਗੇ ਨਾ ਭਾਜੀ। ਜੀ ਠੀਕ ਹੈ। ਇੱਥੇ ਪਹਿਲਾਂ ਤਾਂ ਆਪ ਤੋੜ ਕੇ, ਇੱਥੇ ਅਧਿਕਾਰਤ ਨਹੀਂ ਹੈ, ਆਪ ਤੋੜ ਕੇ ਇੱਥੋਂ ਇੱਧਰ ਨੂੰ ਰਾਸਤਾ ਕੱਢਿਆ ਗਿਆ। ਉਸ ਤੋਂ ਬਾਅਦ ਲੋਕ ਦੱਸਦੇ ਨੇ ਕਿ ਆਮ ਤੌਰ ਤੇ ਇੱਧਰ ਨੂੰ ਇਹ ਟਰੱਕ ਜਾਂਦੇ ਹੀ ਨੇ, ਗਰੇਵਾਲ ਲਾਈਨਸ ਦੇ ਇਹ ਟਰੱਕ ਨੇ। ਇਹ ਸਥਿਤੀ ਹੈ ਤੇ ਲਾਗੇ ਤੁਸੀਂ ਦੁਕਾਨਾਂ ਤਕਰੀਬਨ ਸਾਰੀਆਂ ਹੀ ਦੇਖ ਚੁੱਕੇ ਹੋ ਕਿਸ ਤਰੀਕੇ ਦਾ ਨੁਕਸਾਨ ਹੋਇਆ। ਇਸ ਨੁਕਸਾਨ ਦਾ ਹਰਜਾਨਾ ਨਾ ਭਰੇ ਜਾਣ ਤੇ ਸੂਰਤ ਦੇ ਵਿੱਚ ਦੱਸ ਰਹੇ ਨੇ ਲੋਕ, ਕਹਿ ਰਹੇ ਨੇ ਕਿ ਅਸੀਂ ਇਹ ਟਰੱਕ ਇੱਥੋਂ ਨਹੀਂ ਹਿੱਲਣ ਦੇਵਾਂਗੇ। ਇਸ ਜਗ੍ਹਾ ਤੇ ਜਿਹੜਾ ਨੁਕਸਾਨ ਹੋਇਆ, ਜਿਹੜੇ ਲੋਕ ਚਪੇਟ 'ਚ ਆਏ ਨੇ, ਇਸ ਸਮੇਂ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ। ਕਿੰਨੇ ਬਚਦੇ ਨੇ, ਕਿੰਨੇ ਨਹੀਂ ਬਚਦੇ, ਇਹ ਸਵੇਰ ਤੱਕ ਆંકੜਾ ਆਊਗਾ। ਪਰ ਅਰਦਾਸ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕ ਬਚ ਸਕਣ। ਜਿਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਉਸ ਦੀ ਭਰਪਾਈ ਕਰਨ ਦੇ ਲਈ ਸਰਕਾਰ ਤੇ ਵੱਖ-ਵੱਖ ਜਥੇਬੰਦੀਆਂ ਅੱਗੇ ਆਉਣ। ਇਹ ਧਰਾਤਲ ਦੀ ਤਸਵੀਰ ਹੈ। ਇਸ ਸਮੇਂ ਹੁਸ਼ਿਆਰਪੁਰ ਜਲੰਧਰ ਰੋਡ ਦੇ ਮੰਡਿਆਲਾ ਪਿੰਡ ਦੇ ਵਿੱਚ ਅਸੀਂ ਖੜੇ ਹਾਂ। ਤਸਵੀਰ ਤੁਹਾਨੂੰ ਦਿਖਾਈ ਹੈ। ਆਪਣੇ ਵਿਚਾਰਾਂ ਟਿੱਪਣੀਆਂ ਜ਼ਰੂਰ ਦਿਓ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਭਾਈ ਮੰਮੀ ਮਰ ਗਈ, ਡੈਡੀ ਮੇਰਾ ਘਰ ਵਾਲੀ ਮਰ ਗਈ, ਭੈਣ ਮਰ ਗਈ, ਮੈਂ ਕੀ ਕਰਾਂ ਇੱਥੇ ਰਹਿ ਕੇ? ਦੱਸੋ ਮੈਨੂੰ। ਮੈਂ ਵੀ ਤਾਂ ਮਰਿਆ ਹੀ ਆ। ਮੈਂ ਇੱਥੇ ਜੀ ਕੇ ਕੀ ਕਰਨਾ ਹੁਣ? ਤੁਸੀਂ ਚੱਕਣਾ ਕਿ ਇਨਸਾਫ ਦੇ ਦਿਓ। ਆ ਦੇਖ ਲਓ ਘਰ ਨੂੰ ਅੱਗ ਲੱਗੀ ਹੋ, ਨਾਲ ਹੀ ਘਰ ਮੇਰਾ। ਆ ਸਾਡੀ ਦੁਕਾਨ ਸੀ ਸਬਜ਼ੀ ਦੀ।
ਮੈਂ ਕੀ ਜੀ ਕੇ ਕਰਨਾ ਤੁਸੀਂ ਚੱਕਣਾ ਆਪਣੀ ਜਗ੍ਹਾ ਜਾਇਜ਼ ਭਾਈ ਇੱਦਾਂ ਇਹਨੂੰ ਚੱਕਣਾ ਨਹੀਂ ਵੈਸੇ ਚੱਕਣਾ ਨਹੀਂ ਇਹਨੂੰ ਸਾਈਡ ਤੇ ਕਰਨਾ ਉਹਨਾਂ ਭਾਈ ਸਾਈਡ ਤੇ ਨਹੀਂ ਪਹਿਲਾਂ ਅਸੀਂ ਕੁਝ ਨਹੀਂ ਕਰਨਾ ਸਵੇਰ ਨੂੰ ਅਸੀਂ ਨਾ ਸਾਰਾ ਪਿੰਡ ਹੱਥ ਲਾਣਾ ਫੋਨ ਕਰਕੇ ਸਾਰੇ ਪਿੰਡ ਨੂੰ ਹੱਥ ਲਾਣਾ ਸੀ ਜੋ ਪ੍ਰੋਪਰ ਕਾਰਵਾਈ ਭਾਈ ਇੱਦਾਂ ਨਹੀਂ ਚੱਕਣਾ ਨਹੀਂ ਚੱਕਣਾ ਨਹੀਂ ਚੱਕਣਾ ਨਹੀਂ ਚੱਕਣਾ ਭਾਈ ਸਾਡੀਆਂ ਫੈਮਲੀਆਂ ਮਰ ਗਈਆਂ ਦੱਸੋ ਇੱਥੇ ਲੈਸਾਂ ਦੇ ਕੇ ਰੱਖ ਲਈਏ ਮੈਂ ਲਿਆਵਾਂ ਭਾਈ ਲੈਸਾਂ ਚੱਕ ਕੇ ਦੇਖੋ ਇਹਨਾਂ ਦਾ ਪਰਚਾ ਹੋਇਆ ਜਿੱਦਾਂ 302 ਦਾ ਹੁੰਦਾ ਭਾਈ ਖੋਇਆ ਕਿ ਤੁਸੀਂ ਡਰਾਈਵਰ ਤੇ ਡਰਾਈਵਰ ਤੇ ਮਾਰ ਕੇ ਫੜ ਗਿਆ ਡਰਾਈਵਰ ਇੱਕ ਵਾਰ ਡਰਾਈਵਰ ਮਰ ਗਿਆ ਨਾ ਉਹਦਾ ਕੋਈ ਕੜਾ ਕੋਈ ਹਰਜਾਨੇ ਇਹਨਾਂ ਕਿਹੜੇ ਕਰੋੜਾਂ ਦਾ ਨੁਕਸਾਨ ਹੋ ਗਿਆ ਕਰੋੜਾਂ ਰੁਪਈਆ ਦਾ ਇਹ ਸਾਰਾ ਕੁਝ ਮੁਕੱਦਮੇ ਤੋਂ ਬਾਅਦ ਹੀ ਭਾਈ ਮੈਂ ਇੱਥੇ ਲਾਸ਼ਾਂ ਲੈ ਕੇ ਰੱਖ ਜਾਣੀਆਂ ਮਾੜਾ ਜਿਹਾ ਚੈੱਕ ਕਰੀਏ ਮਾੜਾ ਮੈਂ ਜਿਗਰਾ ਕਰਕੇ ਆਇਆ ਮੇਰਾ ਘਰ ਆ ਆ ਸਾਡੀ ਸਾਡੀ ਦੁਕਾਨ ਕੋਈ ਕੜਾ ਕੋਈ ਘੜੀ ਕੋਈ ਲੋਹੇ ਦੀ ਚੀਜ਼ ਬਿਲਕੁਲ ਲੱਗ ਪਰ ਇੱਦਾਂ ਚੈੱਕ ਕਰ ਲਓ ਆਹੋ ਇੱਦਾਂ ਹੀ ਕਰ ਲਓ ਇਹਨੂੰ ਰਹਿਣ ਦਿਓ ਮੈਂ ਤਾਂ ਉੱਥੇ ਕੁਝ ਖਾ ਕੇ ਮਰ ਜਾਣਾ ਮੈਂ ਤਾਂ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਜਾਣਾ ਗੈਸ ਪਲਾਂਟ ਦੇ ਮੇਰੇ ਸਾਹਮਣੇ ਸਾਰਾ ਕੁਝ ਹੈ ਮੈਂ ਹੱਥੀਂ ਸਾਰਾ ਕੁਝ ਕੀਤਾ ਆ ਮੈਨੂੰ ਫੋਨ ਆਉਂਦਾ ਉਹਦਾ ਲੰਬਾ ਯਾਰ ਲੰਬਾ ਜੋੜਾ ਸਰਿੰਦਰ ਰਹਿਣ ਦੇ ਕੋਈ ਗੱਲ ਜਿੱਦਾਂ ਤੁਸੀਂ ਹਾਂਜੀ ਹਾਂਜੀ ਆਪਾਂ ਉਦਾਂ ਹੀ ਅਗਰੀ ਸਰ ਆਦੇ 10 12 ਜਣੇ ਮਰ ਚੁੱਕੇ ਆ ਸਰ ਜਿੱਦਾਂ ਤੁਸੀਂ ਕਹੋਗੇ ਹਾਂਜੀ ਹਾਂਜੀ ਠੀਕ ਹੈ ਭਾਈ ਜੀ ਇੱਕ ਮਿੰਟ ਆਇਓ